ਬੇਟੇ ਮੁਨਾਫਕਾਂ ਦੀ ਮੇਰੇ ਨਾਲ ਵੈਸੇ ਹੀ ਨਹੀਂ ਬਣਦੀ ਨਾ ਬਣੇ ਉਸਤਾਦ ਜੀ। ਹੁਣ ਕੁਦਰਤੀ ਗੱਲ ਇਹ ਆ ਕਿ ਮੁਨਾਫਕ ਮੇਰੇ ਨਾਲ ਜ਼ਿਆਦਾ ਦੇਰ ਰਹਿੰਦਾ ਹੀ ਨਹੀਂ ਉਸਤਾਦ ਜੀ। ਤੇ ਇਹ ਗੱਲ ਇੱਕ ਮਿੰਟ ਸ਼ੋਅ ਸ਼ੁਰੂ ਕਰ ਲੈਂਦੇ ਮੈਨੂੰ। ਦੁਨੀਆ ਤੇ ਬਣੀਆਂ ਗੱਲਾਂ ਅਸੀਂ ਨਹੀਂ ਕਰ ਸਕਦੇ। ਮੈਂ ਵਿੱਚ ਨਾਜ਼ਰੀਨ ਨੂੰ ਪੁੱਛ ਲੈਂਦੇ ਆ ਉਧਰ ਮੇਰੇ ਤੇ ਵੈਸੇ ਹੀ ਕੋਈ ਕਰਨ ਨਵਾਦੀ ਹੈ ਕਿ ਮੁਨਾਫਕ ਮੇਰੇ ਤੋਂ ਚਿੜਦਾ ਵਾ ਔਰ ਉਹਦਾ ਦਿਲ ਕਰਦਾ ਮੈਂ ਤੋਂ ਦੂਰ ਚਲਾ ਜਾਵਾਂ ਉਸਤਾਦ ਜੀ ਔਰ ਆਪਣੇ ਵਰਗੇ ਮੁਨਾਫਕਾਂ ਨਾਲ ਰਲ ਜਾਵਾਂ ਜਾ ਕੇ। ਇਹ ਤੂੰ ਛੱਡ ਦੇ ਗੱਲ। ਇਹ ਕੁਦਰਤੀ ਮੇਰੇ ਤੇ ਕਰਮ ਨਵਾਜ਼ੀ ਆ ਕਿ ਮੁਨਾਫਕ ਆਦਮੀ ਵੈਸੇ ਹੀ ਮੇਰੇ ਨਾਲ ਬਹੁਤੀ ਦੇਰ ਚੱਲ ਨਹੀਂ ਸਕਦਾ, ਉਹਨੂੰ ਕੁਝ ਹੋਣ ਲੱਗ ਪੈਂਦਾ ਵਾ। ਨਹੀਂ ਭਾਈ ਫੈਸਲ ਤੇ ਬਹੁਤ ਦੇਰ ਕੱਢ ਗਿਆ ਉਸਤਾਦ ਜੀ। ਮੈਂ ਸਾਰੀ ਜ਼ਿੰਦਗੀ ਨਾਲ ਰਹਾਂਗਾ ਉਸਤਾਦ। ਇਹ ਹੌਸਲਾ ਉਸਤਾਦ ਜੀ ਦਾ ਹੌਸਲਾ ਜਿਹੜਾ ਸਾਰੀ ਜ਼ਿੰਦਗੀ ਰੱਖਣ ਦੇ ਤੁਹਾਨੂੰ ਨਾਲ। ਔਰ ਇਹ ਵਿਦ ਮੁਨਾਫਕਤ। ਹਾਂ ਬਦਕਿਸਮਤ ਹੁੰਦੇ ਉਹ ਲੋਕ ਜਾਂ ਫਿਰ ਉਹਨਾਂ ਦੇ ਵਿੱਚ ਵੀ ਕੋਈ ਇਦਾਂ ਦਾ ਚੱਕਰ ਹੁੰਦਾ ਹੋਏਗਾ ਹਾਂਜੀ ਉਸਤਾਦ ਕਿ ਜਿਨ੍ਹਾਂ ਦੇ ਨਾਲ ਮੁਨਾਫਕਾਂ ਦੇ ਰਚਾਓ ਹੋ ਜਾਂਦਾ। ਹਾਂਜੀ ਉਸਤਾਦ ਜੀ ਸ਼ੋਅ ਤੇ ਸ਼ੁਰੂ ਕਰ ਲਓ ਬਿਲਕੁਲ। ਹਾਂ ਕਰੋ ਲਓ ਜੀ अस्सलाम वालेकुम नाज़रीन। सजाद जानी तुसी देख रहे हैं सजाद जानी ऑफिशियल एंड सजाद जानी रियल टीम अल्हम्दुलिल्लाह। ਹਾਂਜੀ है ਕਲਾਪੇ ਹੋ ਜਾਈਏ। हाँ ਪੱਗ ਕਿਉਂ ਬੰਨੀ ਉਸਤਾਦ ਜੀ? ਮਤਲਬ ਕਿ ਟਾਂਗਾ ਖਲਾਰ ਕੇ ਆਇਆ ਆਪਣਾ। ਸ਼ੋਅ ਸ਼ੁਰੂ ਕਰ यार तू विच ते देख ला भी एक ਨਹੀਂ ਤਾਂ ਉਹਨੇ ਫੋੜੇ ਢੱਕੇ ਨੇ ਉਸਤਾਦ ਜੀ। ਉਹ ਕਿਹੜੇ ਹਿਸਾਬ ਨਾਲ ਗੁੜ ਗਾਜਰ ਵੇਚਣ ਡਿਆ ਤੂੰ ਪੱਗ ਕਿੱਡੀ ਅੱਬੂ ਨੇ ਕਿਹਾ ਨਜ਼ਰ ਲੱਗ ਜਾਂਦੀ ਹੈ ਤਾਂ ਕਰਕੇ ਮੈਲਾ ਜਿਹਾ ਰਿਹਾ ਕਿਹਨੇ ਕਿਹਾ ਵਾ? मैं कदों क्या है ਤੁਹਾਡੇ ਸਿਰ ਤੇ ਤੁਹਾਡੇ ਕੱਲੇ ਦੇ ਸਿਰ ਤੇ ਬੈਠਾ ਉਹ ਬਹੁਤ ਅੱਛੇ। ਉਹਨੂੰ ਤੀਸਰੇ ਚੌਥੇ ਪੰਜਵੇਂ ਬੰਦੇ ਨੇ ਕਿਹਾ ਵਾ। ਨਾਲੇ ਪੱਗ ਬੰਨਣ ਦਾ ਕੀ ਮਕਸਦ? ਕਿਹੜੀ ਇੱਥੇ ਪਰਿਆ ਪੰਚਾਇਤ ਹੋਣ ਡਈ ਆ ਵੀ ਜਿਹੜੀ ਪੱਗ ਬੰਨ ਕੇ ਜਿਹਦੀ ਉਤਲੀ ਜੇ 50 ਵਾਲਾ ਨੋਟ ਦੇਖ ਲੈਂਦਾ ਉਹੀ ਵੱਡਾ ਭਾਈ। इतो शुरू करते हैं। हाँ जी। अस्सलाम वालेकुम नाज़रीन, मैं सजाद जानी तुसी देख रहे हैं सजाद जानी ऑफिशियल। आज हम बात करेंगे ये जो वर्ल्ड कप शुरू हुआ है ਤੇ ਮੁਨਾਫਕਤ ਦੀ ਫਿਰ ਰਹਿੰਦੀ ਉਸਤਾਦ ਜੀ ਗੱਲ। ਯਾਰ ਇੱਕ ਮਿੰਟ ਠਹਿਰ ਜਾ ਕਰਦੇ ਉਸਤਾਦ ਜੀ। ਉਹ ਜਿਸ ਤਰ੍ਹਾਂ ਨਹੀਂ ਸੀ ਕਰਦੇ ਹੁੰਦੇ ਤੁਸੀਂ ਇੱਕ ਦੌਰ ਦੇ ਵਿੱਚ अस्सलाम वालेकुम नाज़रीन मैं ये वो फलां ਉਹ ਜਿਵੇਂ ਉਹ ਕਰਦਾ ਹੁੰਦਾ ਸੀ ਬਣਾ ਕਾ ਗੀਤ ਮਾਲਾ हाँ ओके ਉਹ ਵਾਲਾ ਲਾ ਦੇ ਉਹ ਯਾਰ ਸਬਰ ਕਰ ਬੜਾ ਸੋਹਣਾ ਇਹਨੂੰ ਲੱਗਦਾ ਉਸਤਾਦ ਜੀ। बहनों और भाइयों ਅਰੇ ਵਾਓ ਉਹ ਬਚਪਨ ਚ ਸੁਣਦੇ ਹੁੰਦੇ ਸੀ। ਵਾਓ। बहनों और भाइयों सजाद जानी ऑफिशियल में आपका स्वागत है। आज हम बात करेंगे वर्ल्ड कप 2021 ਯਾਰ ਵਾਹ ਵਾਹ था तुम्हारा यार। वर्ल्ड कप 2021 और इसमें आज हमारे शो में जनाब जो पार्टिसिपेट कर रहे हैं वो है कुमार फरीद, शुक्रिया बहुत शुक्रिया। उदत रामे, अलगा मिठियानिया। मिठानियाँ। ये प्रोग्राम आपको बहुत अच्छा लगेगा। मैं हूँ नासिर काज़मी। वाह वाह। यस ਅੱਛਾ ਉਸਤਾਦ ਜੀ ਅਕਸਰ ਨਾ ਐਂਕਰ ਨੂੰ ਕਹਿੰਦੇ ਨੇ ਕਿ अच्छा किशोर साहब का गाना मुक्का ते नाल ही इंज गाना मुक्कना किसी बात पर मैं किसी से खफा हूँ, मैं जिंदा हूँ पर जिंदगी से खफा हूँ। ए मुक्का नाल ही किशोर जी आप उदास मत होइए। ले दस यारो बड़ा आला काम हुंदा सी केस्टां दे विच। क्रिकेट पे बात करते हैं कि पहला मैच माशाल्लाह बहुत अच्छा जीता। दूसरा मैच जो है वो क्योंकि अभी मैच शुरू हो रहा है, हम ये शो कर रहे हैं, इंशाल्लाह उम्मीद है ये भी जीतेंगे। इंशाल्लाह उस्ताद जी इंशाल्लाह। न्यूजीलैंड से तू इतने न्यूजीलैंड आया, 10 तू का तो आया ਨਹੀਂ ਨਹੀਂ ਉਸਤਾਦ ਜੀ ਮੈਂ ਉਹ ਸੁਣ ਰਿਹਾ ਸੀਗਾ यार ਤੁਹਾਡੇ नहीं अगों ना शुरू है कर बस इन्नी गल ही इन्नी गल ही सब्र भी कर लिया करो कि कोई गल हजम भी कर लिया करो कोई कि मैं गल करदे ਮੈਂ ਵਿੱਚ ਆਟਮ ਸੁਣਨ ਆਇਆ ਸੀ ਤੁਹਾਡੇ ਕੋਲ ਉਹ ਜਿਹੜੀ ਸੀ ਤੁਸੀਂ ਤੇ ਉਹ ਨਾਜ਼ਰੀਨ ਅੱਛਾ ਸਾਡੇ ਆਇਆ ਤੇ ਨਾ ਕ੍ਰਿਕਟ ਤੇ ਕਦੀ ਆਪਣੀ ਗਲੀਆਂ ਮਹੱਲੇ 'ਚ ਕ੍ਰਿਕਟ ਦੇਖੀ ਹੈ? ਹਾਏ ਹਾਏ ਉਸਤਾਦ ਜੀ। ਬੜੀ ਖੇਲੀ ਉਸਤਾਦ ਜੀ ਬੜੀ। ਅੱਛਾ ਜਿੰਨੇ ਬੰਦੇ ਆਏ ਇਕੱਠੇ ਹੋ ਗਏ ਨਾ ਮੁੰਡੇ ਉਹਨੇ ਹੀ ਅੱਧੇ ਅੱਧੇ ਕਰ ਲੈਣੇ ਆ। ਇਦਾਂ ਹੀ ਉਸਤਾਦ ਜੀ। 7 ਇਕੱਠੇ ਹੋ ਗਏ ਤੇ ਤਿੰਨ ਇੱਧਰ ਕਰਕੇ ਇੱਕ ਨੂੰ ਘਰ ਦੀ ਬਿੱਲੀ ਬਣਾ ਲੈਣਾ ਔਰ ਰੇਲੂ ਕਟਾ ਟਾਈਪ। ਹਾਂਜੀ ਹਾਂਜੀ। ਇੱਕ ਰੇਲੂ ਕਟਾ ਹਾਂ ਵਿਕਟ ਤੇ ਖਿਲਾਰ ਦੇਣਾ। ਲਾਹੌਰ ਚ ਉਹਨੂੰ ਕਹਿੰਦੇ ਰੇਲੂ ਕਟਾ, ਫੈਸਲਾਬਾਦ ਚ ਉਹਨੂੰ ਕਹਿੰਦੇ ਘਰ ਦੀ ਬਿੱਲੀ। ਦੋ ਘਰਾਂ ਦੀ ਦੋ ਘਰਾਂ ਦੀ ਬਿੱਲੀ ਸਰ। ਮੈਂ ਰਾਤੀ ਨਾ ਜੈਨੂਇਨ ਤੁਹਾਨੂੰ ਗੱਲ ਦੱਸਾਂਗਾ, ਮੈਂ ਇੱਥੇ ਨਾ ਗੇਮ ਖੇਡ ਰਿਹਾ ਮੋਬਾਈਲ ਤੇ ਮੈਨੂੰ ਇੱਥੋਂ ਥੱਲੇ ਨਾ ਛਾਪਰ ਕਰ ਦੀ ਆਵਾਜ਼ ਆ ਰਹੀ ਤੇ ਮੈਂ ਕਹਿ ਰਿਹਾ ਚੂਹਾ ਵਾ, ਜ਼ਾਹਰੀ ਗੱਲ ਆ ਉਹ ਹੀ ਹੁੰਦਾ। ਤੇ ਮੈਂ ਕਹਿ ਰਿਹਾ ਯਾਰ ਮੈਂ ਸੋਨਾ ਵੀ ਥੱਲੇ ਆ ਤੇ ਇਹ ਅੱਗੇ ਵੀ ਇੱਕ ਵਾਰੀ ਨਾ ਕੋਹੇ ਨੂੰ ਟੀਵੀ 'ਚ ਵੀ ਮੇਰੇ ਨਾਲ ਬਹੁਤ ਵੱਡੀ ਆਈਟਮ ਹੋਈ ਸੀ ਚੂਹੇ ਵਾਲੀ। ਮੈਂ ਤੁਹਾਨੂੰ ਵਾਕਿਆ ਸੁਣਾਉਣਾ, ਠਹਿਰੋ ਜ਼ਰਾ। ਅੱਜ ਜਾਣਾ ਨਹੀਂ ਤੁਸੀਂ ਅੱਜ ਗੱਲਾਂ ਸੁਣਨੀਆਂ ਨੇ। ਅੱਛਾ ਮੈਂ ਇੰਜ ਆਪਣੇ ਹਿਸਾਬ ਨਾਲ ਨਾ ਉਸਤਾਦ ਆ ਮੇਲ ਚੂਹੇ ਦਾ ਨਹੀਂ ਬਿੱਲੀ ਉਹ ਮੈਂ ਆਪਣੀ ਨੂੰ ਇੰਜ ਕਰ ਰਿਹਾ ਤੇ ਉਹਨੇ ਉੱਥੋਂ ਛਾਲ ਮਾਰੀ ਗੜਾਪ ਇੱਥੇ ਜੋ ਉਹਨੇ ਐਡਾ ਜੋ ਦਾ ਸਾਈਜ਼ ਆ ਵਾਓ। ਉਹਨੇ ਇੱਥੇ ਜੋ ਛਾਲ ਮਾਰੀ ਤੇ ਰਾਤ ਦਾ 2:30-3 ਦਾ ਟਾਈਮ
ਕੀ ਆਲਮ ਹੋਇਆ ਹੋਏਗਾ ਮੇਰਾ। ਬਿੱਲੀਆਂ ਦੀ ਜੌਨ ਸੀ ਨਾ, ਯਾਨੀ ਵੱਡੀ ਬਿੱਲੀ। ਅੰਡਰਟੇਕਰ। ਮੈਂ ਤੈਨੂੰ ਕਹਿ ਰਿਹਾ ਮੇਰਾ ਕੀ ਆਲਮ ਹੋਇਆ ਹੋਏਗਾ, ਤੂੰ ਬਿੱਲੀਆਂ ਦੀ ਜੌਨ ਸੀ ਨਾ। ਉਸਤਾਦ ਜੀ ਐਡੀ ਵੱਡੀ ਕਹਿਣ ਦੇ ਤੁਸੀਂ ਵੀ। ਮੇਰਾ ਕੀ ਆਲਮ ਹੋਏਗਾ ਰਾਤ ਦੇ 2 ਵਜੇ ਜਦੋਂ ਓਏ ਹੋਏ। ਕਿ ਤੈਨੂੰ ਪਤਾ ਕਮਰੇ 'ਚ ਹੈ ਨਹੀਂ ਓਏ ਹੋਏ। ਭਾਜੀ। ਫਿਰ ਉਹ ਹੁਣ ਇਧਰੋਂ ਦਰਵਾਜ਼ਾ ਬੰਦ ਸੀ, ਉਹ ਕਦੀ ਐ ਨੂੰ ਦੌੜੇ ਕਦੀ ਐ ਨੂੰ, ਮੈਂ ਉੱਚੀ ਉੱਚੀ ਖੱਪ ਕੇ ਘਰ ਦੇ ਉੱਠ ਕੇ ਸਾਰੇ। ਅੱਛਾ ਮੈਂ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਦੇ ਦਰਵਾਜ਼ੇ ਵੀ ਬੰਦ ਸੀ, ਉਹ ਫੇਰ ਅੰਦਰ। ਓਏ ਹੋਏ ਹੋਏ ਭਾਈ। ਫਿਰ ਉਹਨੂੰ ਬੜੀ ਮੁਸ਼ਕਲ ਮੈਂ ਆਪ ਬਾਹਰ ਨਿਕਲਿਆ। ਤੇ ਬਿੱਲੀ ਦੀ ਗੱਡੀ। ਉਹਨੂੰ ਮੈਂ ਕਿਹਾ ਤੂੰ ਸੌ ਜਾ। ਲਓ ਜੀ ਨਾਜ਼ਰੀਨ, ਸਾਡੇ ਗਲੀਆਂ ਮਹੱਲਿਆਂ ਦੀ ਕ੍ਰਿਕਟ। ਆਏ ਮੈਂ ਤੈਨੂੰ ਆਪਣਾ ਐਕਸਪੀਰੀਅੰਸ ਦੱਸ ਰਿਹਾ ਅਸੀਂ ਕਿੱਦਾਂ ਖੇਡਦੇ ਸੀ। ਸਾਡੇ ਅੱਗੇ ਵੀ ਮੈਂ ਸ਼ਾਇਦ ਕਿਸੇ ਪ੍ਰੋਗਰਾਮ ਦੱਸਿਆ, ਲੇਕਿਨ ਕਿਉਂਕਿ ਲਿੰਕ ਬਣ ਗਿਆ ਨਾ, ਕ੍ਰਿਕਟ ਦਾ ਮੈਚ ਹੋ ਰਿਹਾ ਬਈ, ਕੀ ਕੁੱਤਿਆਂ ਹੁੰਦੀ ਸੀ ਖਿਲਾੜੀਆਂ ਦੀ। ਅੱਛਾ ਹੁਣ ਜਿਹੜਾ ਕਪਤਾਨ ਆ, ਮੈਂ ਨਾ ਸਾਡੇ ਮੀਨ ਗੁੱਜਰ ਸਾਹਿਬ ਹੁੰਦੇ ਸੀ ਰਜ਼ਾਬਾਦ, ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ, ਬੜੇ ਜਵਾਨ ਜਵਾਨ। ਉਹਨਾਂ ਨੇ ਇੰਜ ਵਿਕਟ ਲਾਈ ਆਪਣੀ ਨਾ ਇੰਜ, ਤੇ ਸਾਡੀ ਇੰਜ ਲੱਗੀ। ਉਧਰ ਬੈਟਸਮੈਨ ਆ ਤੇ ਇੱਧਰ ਸਾਡਾ ਛਿੱਕਾ ਵਾ, ਯਾਨੀ ਕਿ, ਤੇ ਉਹਨਾਂ ਦੀ ਇੰਜ ਲੱਗੀ। ਤੇ ਜੌਂਟੀ ਰੋਡ ਤੋਂ ਘੱਟ ਤੇ ਸਮਝ ਹੀ ਨਹੀਂ ਰਹੇ ਆਪਣੇ ਆਪ ਨੂੰ ਸਜਾਦ ਸਾਹਿਬ। ਮਤਲਬ ਮੈਂ ਉਹਨੂੰ ਕਹਿ ਰਿਹਾ, ਚੇਤਾਵਨੀਆਂ ਦੇ ਰਿਹਾ ਕਿ ਬੇਟਾ ਜੀ ਹਿੰਮਤ ਹੈ ਤੇ ਸ਼ਾਟ ਮਾਰ ਕੇ ਦਿਖਾ ਮੈਨੂੰ ਇਧਰੋਂ ਗੇਂਦ। ਵਾਹ। ਤੇ ਇਹ ਫੁੱਲ ਇੰਚ, ਓਏ ਹੋਏ। ਪਲਕ ਨਹੀਂ ਝਪਕ ਰਿਹਾ, ਕੋਈ ਦੁਨੀਆ ਦੀ ਪਰਵਾਹ ਨਹੀਂ, ਸਿਰਫ ਆਪਣੇ ਦੁਸ਼ਮਣ ਬੈਟਸਮੈਨ ਨਾਲ ਨਜ਼ਰ ਆ। ਤੇ ਉਹਨਾਂ ਦੀ ਜਿਹੜੀ ਐਸ ਰੁਕ ਵਿਕਟ ਆ ਨਾ, ਉਹਦੇ ਦਰਮਿਆਨ 'ਚ ਖਲੋਤਾ ਐਨ ਮੂੰਹ ਕਰਕੇ। ਤੇ ਮੀਨ ਗੁੱਜਰ ਸਾਹਿਬ ਇੱਧਰੋਂ ਬਾਲ ਕਰਾਉਣ ਆ ਰਹੇ ਤੇ ਮੇਰੀ ਵੇਹ ਤੋਂ ਰੁਕੇ ਰਹੇ ਤੇ ਮੈਨੂੰ ਕਹਿ ਰਹੇ ਓਏ ਸਾਈਡ ਤੇ ਓਏ, ਤੇ ਮੈਂ ਫੁੱਲ। ਇੱਧਰੋਂ ਬੈਟਸਮੈਨ ਵੀ ਗਾਲਾਂ ਕੱਢ ਰਿਹਾ, ਉੱਧਰੋਂ ਵੀ ਕੱਢ ਰਿਹਾ, ਨਿੱਕੇ ਦਿੰਦੇ ਸੀ। ਤੇ ਆਪਣੀ ਵੱਲੋਂ ਮੈਂ ਪੂਰੀ ਉਹਦੀ ਮੂਵਮੈਂਟ ਦੇ ਨਾਲ ਕਰ ਰਿਹਾ, ਤੇ ਇੱਕਦਮ ਇੱਕ ਆਵਾਜ਼ ਆਈ ਟੜੈਪ, ਤੇ ਮੈਂ ਕੰਧ 'ਚ ਕਿਉਂ ਥੱਪੜ ਹੀ ਏਡਾ ਭੈੜਾ ਪਾਇਆ ਭਾਈ ਨਾਲ ਮੀਨ ਗੁੱਜਰ ਸਾਹਿਬ ਨੇ। ਅੱਛਾ। ਨਾਲ ਗਾਲ ਕੱਢ ਕੇ ਕਹਿੰਦੇ ਤੈਨੂੰ ਸਮਝ ਨਹੀਂ ਆਉਂਦੀ, ਨਾਲ ਹੱਸਣ ਕੇ ਯਾਰ ਇਹ ਕਿਹੜਾ ਭੈਣ। ਉਹ ਕਾਫੀ ਦੇਰ ਮੈਨੂੰ ਤਾਰੇ ਮੇਰੇ ਪਾਉਂਦੇ ਰਹੇ, ਉੱਪਰ ਨਹੀਂ ਆਏ ਤੇ ਤਾਰੇ ਕਾਰਟੂਨਾਂ ਦੇ। ਸਹੀ ਗੱਲ। ਉਹ ਅੱਛਾ ਸਾਡਾ ਬੈਟਸਮੈਨ ਇੱਥੇ ਬੈਟਸਮੈਨ ਛਿੱਕਾ ਮਾਰਦਾ ਵਾ, ਕੀ ਲਾਫਟ ਆਉਂਦੇ ਨੇ, ਵੱਡੀਆਂ ਕਲੈਪਾਂ ਆਉਂਦੀਆਂ ਨੇ, ਭੜਕਾਂ ਆਉਂਦੀਆਂ ਨੇ। ਸਾਡੇ ਜਿੱਥੇ ਗਰਾਊਂਡ 'ਚ ਅਸੀਂ ਖੇਡਦੇ ਸੀ, ਛੋਟਾ ਗਰਾਊਂਡ ਸੀ, ਸਾਹਮਣੇ ਘਰ ਸੀ, ਠੀਕ ਹੈ ਜੀ। ਜਿਹੜਾ ਵੱਡਾ ਛਿੱਕਾ ਮਾਰ ਦਿੰਦਾ ਸੀ, ਛਿੱਕਾ ਮਾਰਦੇ ਫੌਰਨ ਹਰ ਖਿਲਾੜੀ ਕੋ ਮਾਫੀ ਮੰਗਦਾ ਸੀ। ਕਿਉਂ? ਗੇਂਦ ਨਹੀਂ ਉਹ ਘਰ ਵਾਲੇ ਦਿੰਦੇ ਸੀ। ਇਦਾਂ ਹੀ ਸੀ ਉਸਤਾਦ। ਨਾਲੇ ਅਕਸਰ ਭਾਈ ਜਿਹੜਾ ਬੌਲਰ ਨੇ ਗੇਂਦ ਕਰਾਈ ਆ, ਉਹਨੇ ਛਿੱਕਾ ਮਾਰਿਆ ਵਾ, ਤੇ ਬੌਲਰ ਇੰਜ ਵੇਖ ਰਿਹਾ ਗੇਂਦ ਨੂੰ, ਨਾਲ ਉਹਨੂੰ ਕਹਿ ਰਿਹਾ ਇਹ ਲੈ ਕੇ ਵੀ ਤੂੰ ਆਉਣੀ ਆ। ਇਸ ਦੌਰਾਨ ਹੀ ਆਹੋ ਗੇਂਦ ਵੇਖਦੇ ਰਿਹਾ ਕਹਿ ਰਿਹਾ, ਤੇ ਬੈਟਸਮੈਨ ਵੀ ਨਾ ਪਸੀਨੇ ਨਾਲ ਵਿਚਾਰੇ ਦਾ ਬੀਪੀ ਲੋ ਹੋ ਗਿਆ, ਕੋ ਇਹ ਮੇਰੇ ਕੋ ਕੀ ਹੋ ਗਿਆ। ਯਾਨੀ ਸਾਡੀ ਉਹ ਗੱਲ ਕਿ ਛਿੱਕਾ ਮਾਰ ਕੇ ਸ਼ਰਮਿੰਦਾ ਹੋ ਜਾਣਾ। ਵਾਹ। ਲੈ ਕੇ ਵੀ ਤੂੰ ਹੀ ਜਾਣੀ। ਲੈ ਕੇ ਵੀ ਤੂੰ ਆਉਣੀ। ਸਾਜੀ ਫੈਸਲ ਭਾਈ ਨੂੰ ਵੀ ਇਸ ਤੋਂ ਖਿਡਾਉਂਦੇ ਸੀ, ਨਾਲ ਹੀ ਚੁ ਗੇਂਦ ਹੀ ਕੱਢ ਦਿੰਦਾ। ਤੇ ਪਿੱਛੋਂ ਕੀ ਆਵਾਜ਼ ਆ ਰਹੀ ਹੈ, ਇੱਥੇ ਤਾਂ ਆਵਾਜ਼ ਆ ਰਹੀ ਨਾ, ਸਾਡੇ ਇਹਨਾਂ ਦੇ ਬੋਲਰ ਦੀ ਆਵਾਜ਼ ਆ ਰਹੀ ਆ, ਕਮ ਔਨ ਆਹ ਯੈਸ ਸ਼ੁਐਬ ਯੈਸ ਸਕੀ ਭਾਈ ਇਹ ਉਹ। ਤੇ ਸਾਡੇ ਪਿੱਛੇ ਆਵਾਜ਼, ਉਹ ਠਿੱਪਾ ਅੱਗੇ ਭਾਈ ਠਿੱਪਾ। ਜੇ ਵਾਈਟ ਕਰਾ ਤਾਂ ਗਾਲਾਂ। ਤੇ ਜਿਹੜੇ ਤੇ ਕਪਤਾਨ ਦੀ ਕੀ ਜ਼ਲਾਲਤ ਹੁੰਦੀ ਸੀ। ਹਾਏ ਹਾਏ। ਕਪਤਾਨ ਨੂੰ ਕੀ ਗਾਲ ਪੈਂਦੀ ਹੁੰਦੀ ਸੀ, ਪਹਿਲੇ ਵੀ ਉਹਨੂੰ ਭੇਜਤਾ, ਆਵਰ ਵੀ ਉਹਨੂੰ ਦੇਤੀ, ਉਹਨੂੰ ਖਿਲਾ ਲਾ ਤੂੰ। ਫਿਰ ਉਹਨੇ ਕਹਿਣਾ ਯਾਰ ਪਲੇਅਰ ਅੱਛਾ ਵਾ। ਤੇ 12 ਉਸਤਾਦ ਜੀ ਮੈਂ ਇੱਕ ਦਿਨ ਖੇਡਣੇ ਆ, ਬੱਲੇ ਵੀ ਕਿੱਦਾਂ ਦੇ ਹੁੰਦੇ ਸਾਈਡਾਂ ਦੇ ਕੇਲਾ ਟੁਕੇ ਟੋਕ ਓਏ ਹੋਏ। ਵੀ ਸ਼ਾਟ ਬਹੁਤੀ ਮਾਰਤੀ ਹੈ ਤੇ ਬੱਲਾ ਮੋਠਾ ਅੱਛਾ ਤੇ ਬੱਲਾ ਨਾਲ ਹੀ ਜਾ ਰਿਹਾ ਗੇਂਦ ਦੇ। ਇੰਜ ਵੀ ਕਈ ਵਾਰੀ ਹੋਇਆ। ਸਹੀ ਗੱਲ। ਉਸਤਾਦ ਜੀ ਬਦਮਾਸ਼ ਕ੍ਰਿਕਟਰ ਵੀ ਹੁੰਦੇ ਸੀਗੇ ਮਹੱਲੇ ਜੀ, ਜਿਹਨੇ ਟੇਪ ਦੇ ਪੈਸੇ ਦੇਣੇ ਨੇ ਨਾ ਬਹੁਤੇ, ਉਹ ਫਿਰ ਭਾਈ ਪਹਿਲੀ ਵਾਰੀ ਵੀ ਉਹਨੇ ਲੈਣੀ, ਅਟੈਕ ਵੀ ਉਹਦਾ। ਜਿਹਨੇ 12 ਦੀ ਟੇਪ ਖਰਚੀ, ਉਹ ਐਵੇਂ ਚੋਰੀ ਬਣ ਕੇ ਮੇਰੇ ਵੀ ਟੇਪ। ਅੱਛਾ ਟੇਪ ਫਿਰ ਪਤਾ ਕਿੱਦਾਂ ਕਰਨੀ, ਆ ਟੇਪ ਕਿਹਦੇ ਕੋ ਆ, ਮੇਰੇ ਕੋ ਆਕਾਰ ਥੋੜੀ ਜੀ, ਉਹਨੇ 2 ਕਵਾਲ ਦੇ ਕੇ ਤੋੜ ਕੇ ਫਿਰ ਜੇਬ 'ਚ ਪਾ ਲੈਣੀ। ਮਾਲਕ ਬਣਿਆ। ਆਪਣੀ ਮੈਂ ਨਾ ਅੱਛੇ ਲੈਵਲ ਤੇ ਖੇਡਿਆ ਮੈਂ, ਅੱਛੇ ਲੈਵਲ ਤੇ ਕ੍ਰਿਕਟ। ਬਾਕੀ ਵੀ ਅੱਛੇ ਲੈਵਲ ਵਾਲੀ ਹੈ। ਨਹੀਂ ਪੱਗ ਤੇ ਵੇਖ ਜਿਵੇਂ ਰੋੜੀਆਂ ਵੇਚਦਾ। ਜੈਨੂਇਨ ਗੱਲ, ਮੈਂ ਅੱਛੇ ਲੈਵਲ ਤੇ ਖੇਡਿਆ ਕਿ ਤੁਸੀਂ ਜਿਹਦੇ ਕੋਲ ਮਰਜ਼ੀ ਪੁੱਛ ਲਓ, ਧੋਬੀ ਘਾਟ ਗਰਾਊਂਡ ਦੇ ਵਿੱਚ, ਯਾਨੀ ਕਿ ਸ਼ਾਮੀ ਮਿਲੀ ਟੂਰਨਾਮੈਂਟ ਹੁੰਦਾ ਸੀਗਾ ਛੱਪੜ ਬਣਿਆ ਉਹਦੇ ਵਿੱਚ। ਯਾਨੀ ਕਿ ਹੁਣ ਅੱਲਾਹ ਪਾਕ ਨੇ ਇੱਜ਼ਤ ਦਿੱਤੀ, ਸਈਦ ਅਜਮਲ ਭਾਈ ਬਹੁਤ ਰਿਸਪੈਕਟ ਕਰਦੇ ਮੇਰੀ। ਉਹ ਮੈਂ ਨਾ ਪਿੱਚ ਤੇ ਹੋਣਾ ਨਾ ਜਦੋਂ ਇਹ ਬੱਲਾ ਇਹ ਬੈਟਸਮੈਨ ਹੀ ਕਰ ਰਿਹਾ ਨਾ, ਤੂੰ ਗੇਂਦ ਕਰਾਈ ਨਾ, ਬੱਲਾ ਸਿੱਟ ਕੇ ਗੇਂਦ ਫੜ ਕੇ ਬਾਹਰ ਸਿੱਟ ਦਿੰਦਾ, ਤੇ ਬਾਅਦ 'ਚ ਬੱਲਾ ਫੜ ਕੇ ਦੇਖਦਾ ਕਾ ਨਹੀਂ 6 ਜੈਨੂਇਨ ਕਰ ਰਿਹਾ ਜੀ, ਕਹਿ ਰਿਹਾ ਆਹੋ। ਜੈਨੂਇਨ ਨਹੀਂ ਸੀ ਓਵਰ ਕਰਾਉਂਦੇ ਮੈਨੂੰ ਸਈਦ ਅਜਮਲ। ਅੱਛਾ ਅੰਪਾਇਰ ਦੀ ਕੀ ਕੁੱਤਿਆਂ ਵਾਲੀ ਹੁੰਦੀ ਸੀ। ਅੱਛਾ ਅੱਗੇ ਇੱਕ ਹੁਣ ਬੈਟਸਮੈਨ ਖੇਡ ਰਿਹਾ ਐਸਾ ਜਿਹੜਾ ਮੁੰਡਾ ਤੇਰਾ ਲੜਾਕਾ ਵਾ, ਪਤਾ ਵਾ ਵੀ ਮਹੱਲੇ 'ਚ ਨਾ ਇਹ ਹੱਥ ਛੋਟਾ, ਤੇ ਉਹ ਬੈਟਸਮੈਨ ਆ ਤੇ ਅੰਪਾਇਰ ਦੂਜਾ। ਹੁਣ ਅੰਪਾਇਰ ਬੇਸਿਕਲੀ ਤੇ ਵੱਡਾ ਹੁੰਦਾ, ਲੇਕਿਨ ਉਹ ਡਰਿਆ ਉਹਦੇ ਕੋਲੋਂ, ਤੇ ਹੁਣ ਉਹਨੇ ਸਿੱਧਾ ਆਊਟ ਹੋ ਗਿਆ, ਤੇ ਉਹਦੇ ਵੱਲ ਵੇਖ ਰਿਹਾ ਬੈਟਸਮੈਨ ਨਾਲ, ਤੇ ਬੈਟਸਮੈਨ ਕਹਿੰਦਾ ਹਾਂ
ਆਊਟ ਆ। ਡਰਿਆ ਫੁੱਲ ਡਰਿਆ ਕਿਉਂਕਿ ਉਹਨਾਂ ਦੇ ਨਾਲ ਦਾ ਆ ਕਿ ਯਾਰ ਇਹ ਮੈਂ ਇਹਦੇ ਪਿੱਛੋਂ ਬਗੈਰ ਆਊਟ ਨਹੀਂ ਦੇਣਾ, ਕਿਉਂਕਿ ਇਹਨੇ ਕੱਲ ਵੀ ਇੱਕ ਮੁੰਡੇ ਦੇ ਬੱਲਾ ਮਾਰ ਕੇ ਸਿਰ ਪਾੜਿਆ। ਤੇ ਜੇ ਉਹਨੇ ਕਹਿਤਾ ਨਾ ਵਾਈਟ, ਮਤਲਬ ਉਹਨੇ ਗੇਂਦ ਕਰਾਈ ਨਾ, ਉਸ ਬਦਮਾਸ਼ ਮੁੰਡੇ ਨੇ ਉਹਨੇ ਗੇਂਦ ਕਰਾਈ ਨਾ ਤੇ ਅੰਪਾਇਰ ਨੇ ਇੰਜ ਵਾਈਟ, ਤੇ ਉਹਨੇ ਇੱਥੋਂ ਹੀ ਹੱਥ ਫੜ ਲੈਣਾ, ਕੀ ਆ? ਉਹਨੇ ਕਹਿੰਦਾ ਨਹੀਂ ਕੁਛ ਵੀ ਨਹੀਂ, ਸਹੀ ਹੈ ਬਾਲ। ਹਰ ਸ਼ਾਈ ਲਾ ਕੇ ਪੈਰ ਨੂੰ ਫੜਾ ਦਿੰਦੇ ਅੱਛਾ ਤੇ ਘਟਿਆ ਅੰਪਾਇਰ, ਘਟਿਆ ਫੁੱਲ ਡਰਿਆ, ਇੰਜ ਕਰਕੇ ਆਊਟ ਹੋਇਆ। ਤੇ ਉਹਨਾਂ ਨੇ ਅਪੀਲ ਕੀਤੀ ਹੈ ਤੇ ਹੁਣ ਇੰਜ ਉਹਨੇ ਆਊਟ ਦੇ ਦਿੱਤਾ ਵਾ। ਤੇ ਬੈਟਸਮੈਨ ਤੁਰਿਆ ਆ ਰਿਹਾ ਉਹਦੇ ਨਾਲ ਗੁੱਸੇ ਨਾਲ ਕਿ ਤੂੰ ਆਊਟ ਦਿੱਤਾ, ਤੇ ਆ ਕੇ ਉਹਨੂੰ ਕਹਿੰਦਾ ਕੀ ਆਊਟ ਸੀ ਯਾਰ। ਡਰੇ ਅੰਪਾਇਰ। ਸਾਡੇ ਕੋਲ ਇੱਕ ਮੁੰਡੇ ਦੀ ਜੇਬ 'ਚ ਛਾਪਰ ਹੁੰਦੇ ਸੀ, ਚਿੱਟੇ ਛਾਪਰ, ਉਹ 5-6 ਛਾਪਰ ਉਹਦੀ ਜੇਬ 'ਚ ਹੁੰਦੇ ਸੀ। ਉਹ ਕਿਉਂ ਭਲਾ? ਗੇਂਦ ਤੇ ਚੜਾਉਣੇ ਹਨ। ਨਹੀਂ, ਨਾਲੀ 'ਚੋਂ ਗੇਂਦ ਕੱਢ ਲਈ ਹੱਥ ਪਾ ਕੇ। ਛਾਪਰ ਹੱਥ ਪਾ ਕੇ ਨਾਲੀ 'ਚੋਂ ਨਹੀਂ ਗੇਂਦ ਕੱਢਣੀ। ਛਾਪਰਾਂ ਵਾਲਾ ਮੁੰਡਾ ਲੈਦਾ ਹੁੰਦਾ ਸੀ। ਮਜ਼ੇਦਾਰ ਦੌਰ ਸੀ ਉਸਤਾਦ ਜੀ ਕਿ ਵਿਕਟਾਂ ਦਾ ਨਹੀਂ ਸੀ ਹੁੰਦਾ, 9 ਇੱਟਾਂ ਲਾ ਕੇ ਨਾ 9 ਇੱਟਾਂ ਉਹਦੀਆਂ ਵਿਕਟਾਂ ਬਣ ਜਾਣੀਆਂ। ਤੇ ਇੱਕ ਜਿਹੜਾ ਪਲੇਅਰ ਹੋਣਾ ਨਾ, ਜਿਹਦਾ ਰੋਬ ਹੋਣਾ, ਜਿਹਦਾ ਬੱਲਾ ਹੋਣਾ, ਉਹਦਾ ਵੀ ਬੜਾ ਰੋਬ ਹੋਣਾ। ਉਹਨੇ ਕਹਿਣਾ ਭਾਈ ਪਹਿਲੀ ਮੇਰੀ ਅੱਗੋਂ ਲੈਣਾ ਲਾ ਲਓ, ਠੀਕ ਹੈ। ਤੇ ਉਹਨੇ ਆਪਣੀ ਵਾਰੀ ਲੈ ਕੇ ਠੀਕ ਠਾਕ ਤਰੀਕੇ ਨਾਲ ਬਾਅਦ ਚੋਂ ਕਹਿਣਾ ਯਾਰ ਮੇਰੇ ਅੱਬੂ ਆ ਕੇ ਮੇਰਾ ਬੱਲਾ ਦੇ ਦਿਓ, ਠੀਕ ਹੈ। ਉਹਨੇ ਆਪਣਾ ਬੱਲਾ ਲਾ ਜਿਹੜਾ ਪਹਿਲੇ ਤਾਂ ਗਲੀ ਖੇਲਣਾ ਹੁੰਦਾ, ਗਲੀ ਖੇਲਦੇ ਸੀ। ਇੱਕ ਮਾਈ ਜ਼ਰੂਰ ਹੁੰਦੀ ਸੀ ਗਲੀ ਜਿਹੜੀ ਕ੍ਰਿਕਟ ਤੋਂ ਰੋਕਦੀ ਸੀਗੇ ਨਾ, ਵਾਜਾ ਵਾ। ਉਸਤਾਦ ਜੀ ਫਿਰ ਸਾਰੇ ਮੁੰਡੇ ਜਿਹੜੇ ਮਾੜੇ ਘਰਾਂ ਦੇ ਹੁੰਦੇ, ਅੱਛੇ ਪਲੇਅਰ ਹੁੰਦੇ ਸੀ, ਲੇਕਿਨ ਇਹ ਕਿ ਕੱਪੜੇ ਸੂਟ ਪਾਏ ਹੋਣੇ। ਤੇ ਜਿਹੜਾ ਯੱਲਾ ਜਿਹਾ ਹੋਣਾ ਨਾ ਮੁੰਡਾ, ਉਹਨੇ ਪੈਂਟ ਸ਼ਰਟ ਚੰਗੇ ਘਰ ਦਾ, ਤੇ ਉਹਨੇ ਕਪਤਾਨ ਹੋਣਾ। ਉਸਤਾਦ ਜੀ ਸਾਡੇ ਰਾਸ਼ਦ ਕੈਪਟਨ ਸੀ, ਤੇ ਉਹ ਬੋਲਦਾ ਵੀ ਇਸੇ ਤਰ੍ਹਾਂ ਸੀ। ਉਹਨੇ ਕਿਹਾ ਜਿਹਦੇ ਘਰ ਗੇਂਦ ਜਾਣੀ ਭਾਈ ਲੈ ਕੇ ਵੀ ਉਹਨੇ ਆਉਣੀ। ਤੁਹਾਨੂੰ ਮੈਂ ਕਿਹਾ ਚਾਚੇ ਅਨਵਰ ਵੱਲ ਗੇਂਦ ਗਈ ਤੇ ਫਿਰ ਤੁਸੀਂ ਆਪੇ ਲੈ ਆਉਣੀ ਆ, ਮੈਂ ਤੈਨੂੰ ਦੱਸ ਦਿੱਤਾ ਜੀ। ਉਸਤਾਦ ਜੀ ਉਹਨੇ ਸਿਰਫ ਚੰਗੇ ਕੱਪੜਿਆਂ ਦੀ ਵਜ੍ਹਾ ਤੋਂ ਕੈਪਟਨ ਹੋਇਆ ਵਾ। ਉਸਤਾਦ ਜੀ ਇੱਕ ਵਾਰੀ ਉਹਨੇ ਮੁੰਡੇ ਦਾ ਸਿਰ ਵੀ ਪਾੜ ਦਿੱਤਾ, ਤੇ ਉਹਦੇ ਘਰ ਲਾਮਾ ਲੈ ਕੇ ਚਲੇ ਗਏ। ਤੇ ਹੁਣ ਘਰੋਂ ਬਾਹਰ ਨਿਕਲਿਆ, ਮੈਂ ਜਾਣ ਕੇ ਨਹੀਂ ਪਾੜਿਆ, ਅੱਲਾ ਦੀ ਕਸਮ ਜਾਣ ਕੇ ਨਹੀਂ ਪਾੜਿਆ। ਤੇ ਕੀ ਵੱਜ ਗਿਆ? ਗੂੰਗਾ ਮੁੰਡਾ ਹੁੰਦਾ ਸੀ, ਉਹ ਪਲੇਅਰ ਬਹੁਤ ਮਾਠਾ ਜਿਹਾ ਸੀ, ਲੇਕਿਨ ਉਹਨੂੰ ਇਹ ਗੂੰਗਾ ਸੀ। ਅਸੀਂ ਇਹਨੂੰ ਕਹਿਣਾ ਯਾਰ ਚੱਲ ਕੋਈ ਗੱਲ ਨਹੀਂ ਖਿਲਾਣਾ। ਤੇ ਉਹਨੇ ਜਦੋਂ ਹੁਣ ਬਹਿਸ ਕਰਨੀ ਨਾ, ਮਤਲਬ ਉਹਨੇ ਅੰਪਾਇਰ ਨੂੰ ਦੱਸਣਾ ਕਿ ਆਊਟ ਆ, ਤੇ ਕੱਖ ਆਵਾਜ਼ ਨਹੀਂ ਹੋਣੀ, ਸਿਰਫ ਬਸ, ਹੋਰ ਕੁਛ ਨਹੀਂ। ਉਹਦੀ ਹਰ ਗੱਲ ਤਾਂ ਇਹ ਹੁੰਦੀ ਸੀ ਅੰਪਾਇਰ ਲੋਕ ਕਹਿਣਾ ਆਊਟ ਨਹੀਂ, ਉਹ ਅਜੀਬ ਹੀ ਉਹਦਾ ਸਿਸਟਮ। ਅੱਜ ਇੱਕ ਵਾਰੀ ਹੋਰ ਕਸਮ ਹੈ, ਉਹ ਬੜਾ ਬਦਲ। ਅੱਛਾ ਉਹਦਾ ਕੀ ਕਰਨਾ, ਉਹਨੂੰ ਜਦੋਂ ਗੁੱਸਾ ਚੜਦਾ ਨਾ, ਮਤਲਬ ਕਿਸੇ ਨੇ ਕੈਚ ਛੱਡਤਾ ਤੇ ਉਹਨੇ ਲੱਗਣਾ ਜਿਵੇਂ ਜੂਡੋ ਕਰਾਟੇ ਸ਼ੁਰੂ ਕਰਦੇ। ਕਸਮ ਹੈ, ਉਹਨੇ ਕਹਿਣਾ ਉਹਨੇ ਕਹਿਣਾ ਮੈਂ ਕੈਚ ਛੱਡ ਕੇ ਕੀ ਮੁਸੀਬਤ 'ਚ ਪੈ ਗਿਆ ਭਾਈ। ਉਹ ਕਹਿੰਦਾ ਹੁੰਦਾ ਸੀ ਕਿ ਤੇਰੇ ਹੱਥਾਂ 'ਚ ਮੋਰੀਆਂ ਨੇ ਮਾਮਾ, ਤੇਰੇ ਕੋਲ ਕੈਚ ਨਹੀਂ ਫੜਿਆ ਜਾ ਰਿਹਾ। ਆਪਣੇ ਲੋਨ ਨੂੰ ਸਮਝਾਉਂਦਾ ਸੀ। ਇੱਕ ਵਾਰੀ ਸਾਡਾ ਕਪਤਾਨ ਸੀ ਸਾਜੂ ਕੈਚ ਫੜਾਉਂਗਾ, ਹਾੜ ਦਾ ਇੱਥੋਂ ਨਿਕਲ ਕੇ ਆ ਵੱਜੀ, ਆਲੂ ਪੈ ਗਿਆ। ਉਹਨੇ ਹੱਥ ਇੰਜ ਕੀਤਾ ਨਾ, ਤੇ ਐਚੋ ਆਲੂ ਬਾਹਰ ਆ ਕੇ ਕੀ ਹੋਇਆ ਤੈਨੂੰ? ਯਾਰ ਮੇਰੇ ਗੇਂਦ ਵੱਜੀ ਹੋਈ ਹੈ, ਜਿਹੜਾ ਇਹ ਗੇਂਦ ਨਹੀਂ ਤਰਾਣੀਂਦਾ ਵਾ, ਰੀਅਲ ਗੇਂਦ ਵੱਜੀ ਹੋਈ। ਮੈਂ ਬਹੁਤ ਯਾਨੀ ਕਿ ਮੈਨੂੰ ਨਾ ਉਸਤਾਦ ਜੀ ਡੇਂਜਰਸ ਕਹਿੰਦੇ ਸੀਗੇ ਕ੍ਰਿਕਟ ਬੈਟਿੰਗ ਦੇ ਵਿੱਚ, ਮੈਨੂੰ ਡੇਂਜਰਸ ਕਹਿੰਦੇ ਸੀ। ਘਰ ਡੇਂਜਰ ਸੀ ਕਹਿੰਦੇ ਵੀ ਅੱਛਾ ਕਈ ਐਸੇ ਹੁੰਦੇ ਸੀ ਪਲੇਅਰ ਮਾਠੇ, ਇੱਕ ਚੰਗਾ ਪਲੇਅਰ ਹੈ ਨਾ, ਤੇ ਉਹਦੀ ਵਜ੍ਹਾ ਤੋਂ ਲੜਾਈ ਹੋ ਰਹੀ ਹੈ, ਭਾਈ ਇਹ ਅਸੀਂ ਲੈਣਾ। ਉਹਨੇ ਕਹਿਣਾ ਜੀ ਅਸੀਂ ਲੈਣਾ, ਤੇ ਉਹ ਖੜਾ ਆਰਾਮ ਨਾਲ, ਉਹਨੇ ਕਹਿਣਾ ਅਸੀਂ ਲੈਣਾ। ਤੇ ਹੁਣ ਡੀਲ ਉਹਦੇ ਨਾਲ ਕੀ ਹੋ ਰਹੀ ਹੈ, ਇਕੱਠੇ ਹੋ ਗਈ ਯਾਰ ਤੂੰ 2 ਲੈ ਲਾ ਅੱਜ ਦੇ। ਹੁਣ ਉਹਨੇ 2 ਲੈ ਲਏ, ਤੇ ਉਹਨੇ ਉਹ ਦੇ ਦਿੱਤਾ, ਤੇ ਉਹਨੇ ਇੱਕ ਸਾਈਡ ਤੇ 7 ਨੇ, ਇੱਕ ਸਾਈਡ ਤੇ 5 ਨੇ। ਇੰਝ ਵੀ ਹੁੰਦਾ ਸੀ ਕਿ ਯਾਰ ਉਹ ਦੋਵੇਂ ਭਰਾ ਨੇ ਨਾ, ਤੇ ਉਹ ਕਹਿੰਦਾ ਨਹੀਂ ਯਾਰ ਭਰਾਵਾਂ ਦਾ ਖੂਨ ਸੁੱਕਦਾ ਵਾ। ਉਸਤਾਦ ਜੀ ਅਸੀਂ ਮੈਚ ਹਾਰ ਕੇ ਆਂਡੇ ਖਾਨੋਂ ਆਣਿਓ, ਤੇ ਮੈਚ ਹਾਰ ਕੇ ਜਦੋਂ ਘਰ ਆ ਗਏ, ਤੇ ਹੁਣ ਸਾਡਾ ਕੈਪਟਨ ਸਾਡੇ ਨਾਲ ਲੜਨ ਡਿਆ, ਕਹਿੰਦਾ ਬੁਲਬੁਲੇ ਦੀ ਵਜ੍ਹਾ ਤੋਂ ਅੱਜ ਅਸੀਂ ਹਾਰੇ। ਬੁਲਬੁਲਾ ਹੁੰਦਾ ਸੀ ਸ਼ਕੀਲ ਬੁਲਬੁਲਾ। ਬੁਲਬੁਲਾ ਐ ਵੀ ਕਹਣਾ ਯਾਰ ਮੂਦੇ ਨੂੰ ਬੁਲਾਓ, ਮੂਦਾ ਚੱਲ ਜੇ ਨਾ ਤੇ ਬਹੁਤ ਮੂਦੇ ਦਾ ਬੈਟ ਚੱਲਣ ਦੀ ਦੇਰ, ਬੈਟ ਚੱਲਣ ਦੀ ਦੇਰ ਆ, ਬਹੁਤ ਆਣਾ ਬਹੁਤ ਆਣਾ। ਉਸਤਾਦ ਜੀ ਵੈਸੇ ਕੈਸੀ ਅਜੀਬ ਕ੍ਰਿਕਟ, ਇੱਕ ਹੱਥ ਨਾਲ ਕੰਧ ਨਾਲ ਲੱਗ ਕੇ ਕੈਚ ਆਊਟ, ਬਾਉਂਡਰੀ ਆਊਟ ਰੱਖੀਦਾ ਜਿਸਮ ਜਿਹੜਾ ਕੰਧ ਤੇ ਵੱਜ ਕੇ ਪੜਨਾ ਉਹ ਇੱਕ ਹੱਥ ਨਾਲ ਪੜਨਾ, ਉਹ ਇੱਕ ਹੱਥ ਨਾਲ ਕੈਚ। ਜਿਸਮ ਦਾ ਆਊਟ ਹੁੰਦਾ ਉਸਤਾਦ ਜੀ, ਜੋ ਗਲੀ ਤਿੰਨ ਜਿਸਮ ਆਊਟ ਰੱਖੇ ਦੇ। ਅਕਸਰ ਐਵੇਂ ਹੀ ਹੁੰਦਾ ਵਾ ਕਿ ਵਕੀਲ ਨੂੰ ਨਹੀਂ ਖਿਲਾਣਾ ਭਾਈ, ਉਹ ਵੱਟਾ ਮਾਰਦਾ ਵਾ। ਉਹ ਚੱਲਦਾ ਹੀ ਵੱਟਾ ਸੀ ਨਾ, ਵੱਟਾ ਮਾਰਦਾ ਬਹੁਤ ਚੱਲਦਾ ਉਸਤਾਦ ਜੀ। ਅੱਛਾ ਵੱਟਾ ਮਾਰਦਾ ਕਿਹਨੂੰ ਕਹਿੰਦੇ ਭਲਾ? ਵੱਟਾ ਉਸਤਾਦ ਜੀ ਬਾਹਰ ਨਹੀਂ ਕਮਾਉਣੀ, ਸਿੱਧਾ
ਉੱਤੇ ਲਿਆ ਕੇ ਨਹੀਂ ਬਾਹ ਘਮਾਉਣੀ ਆ ਮਾੜੀ ਜੀ ਘਮਾ ਕੇ ਇੱਥੇ ਲਿਆ ਕੇ ਸਿੱਧੀ ਠਾ ਉਹ ਕਈ ਆ ਵੱਡਾ ਇੰਟਰਨੈਸ਼ਨਲ ਪਲੇਅਰਾਂ ਚ ਕਈ ਮਾਰਦੇ ਆ ਮਨਿੰਗਾ ਵਟਾ ਮਾਰਦਾ ਗੁੱਟ ਛੱਡਦਾ ਗੁੱਟ। ਆਹੋ 4-5 ਦਿਨ ਪਹਿਲੇ ਇੰਡੀਆ ਦਾ ਮੈਚ ਸੀ ਉਹ ਚ ਇੱਕ ਬਾਲਰ ਦੇਖਣਾ ਇੰਜ ਕਰਕੇ ਹੁੰਦਾ ਸੀ ਪਾਂਡਿਆ ਯਾਰ ਉਹਦਾ ਸਟੈਪ ਉਹਨੇ ਬੋਲ ਕੁੱਛੜ ਚੁੱਕਿਆ ਹਰਦੀਪ ਪਾਂਡਿਆ ਉਹਦੇ ਲੇਕਿਨ ਅੱਲਾ ਉਸਤਾਦ ਜੀ ਬਾਬੀ ਦੇ ਐਂ ਜਿਵੇਂ ਅੱਛਾ ਸੜਿਆ ਬੋਲਰ side ਤੋਂ। ਬੋਲਰ ਅੱਛਾ ਵਾ ਸਾਡੇ ਬੋਲਿੰਗ ਜਿਹੜੀ ਇਦਾਂ ਹੀ ਦੀ ਲੇਕਿਨ ਸਾਰੇ ਹੀ ਅੱਛੇ ਨੇ ਯਾਰ, ਸਾਰੇ ਹੀ ਅੱਛੇ ਨੇ ਯਾਰ। ਸ਼ਕੀਲ ਬੁਲਬੁਲੇ ਦੀ ਗੱਲ ਦੱਸਣ ਲੱਗਾ ਸੀ ਉਸਤਾਦ ਜੀ, ਉਹਦੇ ਅੱਬੇ ਨੇ ਕਿਹਾ ਵੀ ਤੂੰ ਕੰਮ ਤੇ ਜਾ, ਤੇ ਉਸਤਾਦ ਜੀ ਉਹ ਖੇਡਣ ਡਿਆ। ਹੁਣ ਉਹਦੇ ਅੱਬੇ ਨੇ ਝੋਲੀ 'ਚ ਵੱਟੇ ਪਾਏ ਆ ਤੇ ਹੁਣ ਉਹਦੇ ਮਗਰ ਲੱਗਾ ਤੇ ਉਸ ਦੇ ਫੀਲਡਿੰਗ ਤੋਂ ਖੇਡਦਾ, ਉਹਦਾ ਅੱਬਾ ਉਧਰ ਮਾਰਦਾ ਵੱਟੇ, ਉਹ ਇਧਰਲੀ ਫੀਲਡਿੰਗ ਤੇ ਆ ਜਾਂਦਾ। ਉਹ ਸਾਰੀ ਦਿਹਾੜੀ ਅੱਬਾ ਤੇ ਨਾੜਾ ਸਾਡਾ ਰਾਸ਼ਦ ਜਿਹੜਾ ਉਸਤਾਦ ਹੁੰਦਾ ਸੀ, ਉਹ ਜਿਹੜਾ ਕੈਪਟਨ, ਉਹਨੇ ਕਹਿਣਾ ਉਹ ਯਾਰ ਸਾਡੀ ਤੇ ਜਾਨ ਛੱਡੋ, ਤੁਸੀਂ ਪਿਓ ਪੁੱਤਰ, ਤੁਹਾਡੀ ਮਿਹਰਬਾਨੀ, ਸਾਡਾ ਮੈਚ ਨਾ ਖਰਾਬ ਕਰੋ, ਤੇ ਨਾਲ ਉਹਨਾਂ ਖੇਡੀ ਜਾਣਾ। ਉਸਤਾਦ ਜੀ ਇੰਨਾ ਕਰੇਜ਼ ਸੀ ਨਾ ਕ੍ਰਿਕਟ ਦਾ, ਇੰਨੀ ਮੈਂ ਖੇਲੀ ਕ੍ਰਿਕਟ। ਮੈਂ ਉਦੋਂ ਕਬਾੜ ਦਾ ਕੰਮ ਕਰਦਾ ਸਾਈਕਲ ਤੇ, ਮੈਂ ਖਰਾਦਾ ਨਹੀਂ ਸੀ, ਖਰਾਦ ਮਸ਼ੀਨ ਨੂੰ ਬੂਰਾ ਚੁੱਕਦਾ ਸੀ, ਮੇਰੇ ਕੋਲ ਬੋਰਾ ਸੀ ਤੇ ਉਹਦੇ ਵਿੱਚ ਮੈਗਨੇਟ ਹੁੰਦਾ ਸੀ, ਉਹਦੇ ਵਿੱਚ ਮੈਂ ਬੂਟ ਪਾ ਕੇ ਸੂਟ ਥੱਲੋਂ ਟਰੋਜ਼ਰ ਕਿਟ ਪਾ ਕੇ ਉੱਤੋਂ ਸੂਟ ਪਾ ਕੇ ਨਾ ਮੈਂ ਕਹਿਣਾ ਪੂਰੀ ਦਵਾ ਦਿਓ ਮੈਂ ਕੰਮ ਤੇ ਚੱਲਾਂ, ਤੇ ਮੈਂ ਮੈਚ ਖੇਡਣ ਚੱਲਣਾ ਉਸਤਾਦ ਜੀ। ਕ੍ਰਿਕਟ ਖੇਡਣੀ ਸ਼ਾਮ ਨੂੰ ਆਉਣਾ, ਹਾਂ ਜੀ ਕਿੰਨੀ ਬਣਿਆ ਕੋਲੋਂ ਹੀ 500 ਦੇ ਕੇ ਪੂਜਾ ਦਿਹਾੜੀ ਲੱਗੀ 500 ਰੁਪਏ। ਜੇ ਡਾਇਰੈਕਟ ਦੱਸ ਕੇ ਜਾਂਦਾ ਨਾ ਅੱਬਾ ਜੀ ਮੈਂ ਕ੍ਰਿਕਟ ਖੇਡਣ ਚੱਲਾਂ, ਤੇ ਅੱਜ ਨੂੰ ਇਹ ਕ੍ਰਿਕਟ ਹੋਣਾ ਤੇ ਅੱਜ ਮੈਂ ਸਚਿਨ ਟੈਂਡੁਲਕਰ ਬਣ ਕ੍ਰਿਕਟਰ ਹੋਣਾ ਸੀ। ਸਹੀ ਗੱਲ ਆ ਯਾਰ ਮੈਨੂੰ ਲੋੜ ਇਹ ਬੜੀ ਗੱਲ ਆ ਸਾਡੇ ਜਿਹੜੇ ਨਾ ਹਾਂਜੀ ਉਸਤਾਦ ਜੀ ਜੈਨੂਨ ਦੱਸ ਦਿਓ ਵੀ ਮੈਂ ਅੱਬਾ ਜੀ ਇਸ ਕੰਮ 'ਚ ਅੱਗੋਂ ਜਾਣਾ। ਅੱਬਾ ਜੀ ਜਿਹੜੇ ਨੇ ਸਾਰੇ ਸਾਡੇ ਮੁਆਸ਼ਰੇ ਦੇ, ਉਹਨਾਂ ਨੂੰ ਵੀ ਚਾਹੀਦਾ ਨਾ ਅੱਗੋਂ ਦੇਖਣਗੇ ਬੱਚੇ ਦਾ ਸ਼ੌਕ ਉਧਰ ਆ, ਤੇ ਬੇਟਾ ਚੱਲ ਤੂੰ ਖੇਡ, ਤੂੰ ਮੈਂ ਤੈਨੂੰ ਸਪੋਰਟ ਕਰਦਾ। ਹਾਂਜੀ ਉਹਨੂੰ ਕੁੱਟੀ ਜਾਣਾ, ਉਹ ਅਗਲਾ ਦਿਲ ਕਰੇ ਐਸਾ ਉਹਦੇ ਚ ਬੋਲਿੰਗ ਦਾ ਸਕਿੱਲਸ ਹੋਣ ਕਿ ਵੀ ਉਹ ਦੁਨੀਆ ਤੇ ਰਾਜ ਕਰਨ ਵਾਲਾ ਹੋਵੇ, ਹਾਂਜੀ ਬਿਲਕੁਲ। ਐਸੀ ਸਕਿੱਲਸ ਹੋਣ, ਲੇਕਿਨ ਉਹਨੂੰ ਕੁੱਟ ਕੇ ਕੰਮ ਤੇ ਦੁਕਾਨ ਤੇ ਨਹੀਂ ਗਿਆ। ਕ੍ਰਿਕਟ ਦੀ ਆਹੋ ਬਸ ਸਾਜੀ ਸਾਡਾ ਜਿਹੜਾ ਬੋਲਰ ਅੱਜ ਦਾ ਕੈਪਟਨ ਹੈਗਾ ਬਾਬਰ ਆਜ਼ਮ, ਇਹਦਾ ਵਾਲਦ ਉਹ ਦੱਸਦਾ ਕਿ ਮੈਂ ਆਪਣੇ ਬੇਟੇ ਨੂੰ ਨਾਲ ਲੈ ਕੇ ਜਾਂਦਾ ਹੁੰਦਾ ਸੀ ਗਰਾਊਂਡ ਦੇ ਵਿੱਚ, ਤੇ ਮੈਂ ਸਾਰੀ ਦਿਹਾੜੀ ਇਹਨੇ ਖੇਲਣਾ, ਨੈਟ ਪ੍ਰੈਕਟਿਸ ਕਰਨੀ, ਤੇ ਮੈਂ ਵੇਖਣਾ ਤੇ ਫਿਰ ਲੈ ਕੇ ਤੇ ਸਿਰਫ ਵਾਪਸ ਆ ਜਾਣਾ, ਸਿਰਫ ਇੰਨਾ ਮੇਰਾ ਕੰਮ ਸੀ। ਹਾਂ ਤੇ ਵੇ ਨਾ ਤਦੇ ਤੇ ਅੱਜ ਉਹਦਾ ਵਾਲਦ ਫਖਰ ਨਾਲ ਕੱਲ ਰੋ ਰਿਹਾ ਸੀ ਉਸਤਾਦ ਜੀ ਜਦੋਂ ਮੈਚ ਜਿੱਤੇ ਨਾ, ਉਹਨੇ ਕਿਹਾ ਕਿ ਮੇਰੇ ਬੇਟੇ ਨੇ ਮੈਚ ਜਿਤਾਇਆ। ਕੌਮੀ ਹੀਰੋ ਯਾਰ ਉਸਤਾਦ ਜੀ ਸਾਡੇ ਮਹੱਲੇ 'ਚ ਇੱਕ ਤਾਇਆ ਝਾਕਾ ਸੀ, ਉਹਦੀ ਅੱਖ ਬੰਦ ਸੀ, ਅੱਖ ਹੈ ਨਹੀਂ ਸੀਗੀ। ਉਸਤਾਦ ਜੀ ਵੀ ਉਹਦਾ ਟੱਲੇ ਵੀ ਕੋਈ ਨਹੀਂ ਐ ਸੀ, ਜਿੱਥੇ ਕ੍ਰਿਕਟ ਖੇਡਦੇ ਨਾ ਉਦੋਂ ਤੋਂ ਤਕਰੀਬਨ ਮੇਰਾ ਖਿਆਲ ਕੋਈ 300-400 ਫੁੱਟ ਦੂਰ ਦਾ ਘਰ ਆ। ਉਹਨੇ ਐਵੇਂ ਆ ਕੇ ਓਏ ਇੱਥੇ ਨਹੀਂ ਖੇਡਣਾ ਭਾਈ, ਇੱਥੇ ਨਹੀਂ ਖੇਡਣਾ, ਤੁਹਾਨੂੰ ਮੈਂ ਕਹਿਤਾ ਵਾਲਾ ਇੱਥੇ ਨਹੀਂ ਖੇਡਣਾ। ਸਾਡੇ ਪ੍ਰਾਹੁਣੇ ਆਏ ਹੋਏ ਰੌਲਾ ਪੈਂਦਾ, ਰਾਤ ਲਾਈ ਆ ਮੁੰਡੇ ਨੇ। ਅੱਛਾ ਵੀ ਹੁੰਦਾ ਸੀ ਰਾਤ ਲਾਈ ਆ ਵੀ ਮੇਰਾ ਮੁੰਡਾ ਸੁੱਤਾ ਪਿਆ, ਉਹਨੇ ਰਾਤ ਲਾਈ ਆ, ਉਹਦਾ ਕੰਮ ਦਾ ਸਵੇਰੇ ਭਾਈ ਇੱਥੇ ਨਹੀਂ ਖੇਡਣਾ। ਯਾਰ ਵੈਸੇ ਐਡਾ ਬੁਰਾ ਨਹੀਂ ਤੇਰਾ ਤੱਲੇ ਕੀ ਕੋਈ ਨਹੀਂ ਯਾਰ ਤੋਬਾ। ਐਵੇਂ ਕਈ ਜਿਹੜਾ ਸਾਜੀ ਉਹ ਜਿਹੜੀ ਗੱਲ ਤੁਸੀਂ ਦੱਸਦੇ ਸੀ ਵੀ ਤੁਸੀਂ ਉੱਥੇ ਕਿਹਾ ਮੁੰਡੇ ਨੂੰ ਤੁਹਾਡਾ ਯਾਰ ਸੀ, ਤੁਸੀਂ ਲੈਣ ਗਏ ਤੇ ਸੁੱਤਾ ਉੱਠਿਆ ਨਹੀਂ, ਤੇ ਉਹਦੀ ਮਾਂ ਕਹਿੰਦੀ ਜਾਓ ਅਸੀਂ ਨਹੀਂ ਖੇਡਦੇ। ਉਹ ਕਿਹੜੀ ਗੱਲ ਸੀ? ਉਹਨੇ ਅਸੀਂ ਚਿੜੀ ਚਿੱਕਾ ਖੇਲਣਾ ਸੀ ਤੇ ਅਸੀਂ ਦੋਸਤ ਦੇ ਘਰ ਗਏ, ਤੇ ਮੈਂ ਬੂਹਾ ਖੜਕਾ ਤੇ ਅੰਮੀ ਬਾਹਰ ਆਈ, ਤੇ ਮੈਂ ਕਿਹਾ ਕਿੱਥੇ ਗੱਲ ਆ ਜੀ? ਉਹਦਾ ਪੁੱਛਿਆ ਤੇ ਕਹਿੰਦੀ ਉਹ ਸੁੱਤਾ ਵਾ। ਮੈਂ ਕਿਹਾ ਉਹਨੂੰ ਜਗਾ ਦਿਓ, ਅਸੀਂ ਚਿੜੀ ਚਿੱਕਾ ਖੇਲਣਾ। ਕਹਿੰਦੀ ਜਾਓ ਅਸੀਂ ਨਹੀਂ ਖੇਲਣਾ, ਚਲੋ। ਮੈਂ ਕਿਹਾ ਤੈਨੂੰ ਅਸੀਂ ਕਿਹਾ ਕਿਦੋਂ? ਕਹਿੰਦੀ ਯਾਰ ਅਸੀਂ ਨਹੀਂ ਖੇਡਦੇ, ਨਹੀਂ ਕਹਿੰਦੀ ਅਸੀਂ ਨਹੀਂ ਖੇਡਦੇ, ਚਲੋ ਜਾਓ। ਸਾਰੀ ਸਾਡੀ ਗਲੀ ਦੇ ਖਾਲਾ ਸੀ, ਅੱਲਾ ਨੂੰ ਜੱਤਾਂ ਹੀ ਯਾਰ ਕਰਦੇ, ਕਿੱਡੀ ਅੱਛੀ ਗੱਲ। ਅੱਲਾ ਨੂੰ ਜੱਤਾਂ ਹੀ ਕਰਦੇ ਖਾਲਾ ਨੂੰ ਨਾ। ਤੇ ਉਹਦਾ ਮੁੰਡਾ ਵਾ ਅਖਤਰ, ਉਹ ਉਹਦੇ ਨਾਲ ਵਿਕਟ ਤੇ ਉਹ ਕੀਪਰ ਖੜਾ ਸੀ, ਤੇ ਕੀਪਰ ਬਿਲਕੁਲ ਗੇਟ ਦੇ ਆਪਣੇ ਦੇ ਕੋਲ ਹੀ ਖੜਾ। ਉਹਦੀ ਬੂਆ ਖੋਲ ਕੇ ਵੇ ਜੌਂਟੀ ਅੰਦਰ ਆ ਗਿਆ, ਚੇਡਾ ਤੇ ਜੌਂਟੀ। ਆਹੋ ਤੇਰੇ ਭਤੀਜੇ ਦੀ ਗੱਲ ਸੁਣਾਵਾ ਬੇਟੇ ਕਿਹੜਾ ਮੇਰਾ ਭਤੀਜਾ ਸੇਲ ਦੀ? ਆਹੋ ਜਾਣ ਤੇ ਮਾਫੀ ਦੇਵੇ। ਮੈਨੂੰ ਨਾ ਕਰੇਜ਼ ਹੋਇਆ ਕਿ ਯਾਰ ਮੇਰਾ ਬੇਟਾ ਵੀ ਨਾ ਕ੍ਰਿਕਟ ਖੇਡੇ। ਮੈਂ ਉਧਰ ਗਿਆ ਸਟੇਡੀਅਮ ਤੇ ਉੱਥੇ ਨਾ ਸਿਲੈਕਟਰ ਜਿਹੜਾ ਸੀ ਤੇ ਉਹ ਮੇਰਾ ਤੱਲਾ ਕਲਾ ਨਿਕਲਿਆ। ਹਾਂ ਹੈ ਕੋਈ ਬੰਦਾ ਲਿਆ, ਕਿਹਨੂੰ ਸਿਲੈਕਟ ਯਾਰ ਆਪੋਂ ਇਹ ਉਹ ਕੋਈ ਮਸਲਾ ਨਹੀਂ। ਮੈਂ ਸਾਰੇ ਪਾਸੇ ਫੋਨ ਦੌੜਾਏ, ਕੋਈ ਬੰਦਾ ਹਾਰਡ ਬਾਲ ਵਾਲਾ ਨਹੀਂ। ਤੇ ਮੇਰਾ ਹੁਣ ਸ਼ੌਕ ਹੈ ਕਿ ਮੈਂ ਕਿਹਾ ਮੇਰਾ ਬੇਟਾ ਯਾਰ ਖੇਡੇ ਕ੍ਰਿਕਟ। ਹੁਣ ਮੈਂ ਘਰ ਆ ਗਿਆ, ਮੈਂ ਕਿਹਾ ਸੁਹੇਲ ਸਾਹਿਬ ਕੱਲ ਤੋਂ ਕ੍ਰਿਕਟ ਖੇਡਣੀ ਤੁਸੀਂ? ਕਹਿੰਦਾ ਤੇ ਮੈਂ ਕਿਹਾ ਯਾਰ ਤੂੰ ਖੇਡਦੇ ਸੀ। ਫਿਰ ਮੈਂ ਕਿਹਾ ਯਾਰ ਜਿੱਦਾਂ ਇਹਦਾ ਸ਼ੌਕ ਹੈ ਨਾ ਉਹਨੂੰ ਉਹ ਖਿਡਾਈਏ। ਮੈਂ ਕਿਹਾ ਬੇਟਾ ਜੋ ਤੇਰਾ ਦਿਲ ਕਰਦਾ ਉਹ ਖੇਡਣਾ। ਮੈਂ ਫੁੱਟਬਾਲ ਹਾਕੀ ਬੈਟ ਰੱਖਿਆ, ਹਾਂ ਤੇ ਫਿਰ ਜੋ ਦਿਲ ਕਰਦਾ। ਉਹ ਭਾਈ ਦਰਾਜ ਚੋਂ ਇਹਨੇ ਬੈਂਟੇ ਤੇ ਖਰੋੜ ਕੱਢ ਕੇ ਲਿਆ, ਕਹਿੰਦਾ ਪਾਪਾ ਇਹ ਖੇਡੀ। ਤੇ ਜਿੱਥੇ ਤੂੰ ਰਹਿਣਾ ਉੱਥੇ ਇਹੀ ਗੇਮ ਬਣਦੀ। ਕ੍ਰਿਕਟ ਮਹਿੰਗੀ ਗੇਮ ਹੈ ਵੀਰੇ, ਤੁਹਾਡੇ ਉੱਥੇ ਬੈਟੇ ਬੂਟੇ ਬਣਦੇ ਜਾਂ ਬਾਂਦਰ ਕਿਲਾ ਖੇਲ ਲਾ ਵੱਧ ਤੋਂ ਵੱਧ। ਸਿਗਟਾਂ ਦੇ ਡੱਬੀਆਂ ਦੇ ਉਤਲੇ ਉਹ ਪਾੜ ਕੇ ਤੇ ਉਹ ਇਕੱਠੇ ਕਰ ਸਾਈਕਲ ਦਾ ਅਗਲਾ ਹੈਂਡਲ ਪੂਰਾ ਇੰਜ ਕਰਕੇ ਨਾ ਉਹਦੀ ਵਿਕਟ ਬਣਾਈ। ਉਹਦੀ ਵਿਕਟ ਬਣਾਈ ਉਸਤਾਦ ਜੀ, ਆਏ ਹਾਏ ਹਾਏ। ਪੀਪੇ ਆਪਣੇ ਉਸਤਾਦ ਜੀ ਟਾਇਰ ਖੇਡੇ, ਟਾਇਰ ਯਾਰ ਸੋਟੀ ਨਾਲ ਜਾਣਦੇ ਵਾਲੇ। ਇੱਕ ਟਾਇਰ ਵਾਲਾ ਹੁੰਦਾ ਸੀ, ਇੱਕ ਹੁੰਦਾ ਸੀ ਉਹ ਚੱਕਾ ਜਿਹਦੇ ਵਿੱਚ ਸੋਟੀਆਂ ਜਿਹਦੇ ਇਹਦੀ ਸਿੱਧੀ ਹੋਇਆ ਜਾਂਦਾ ਹੁੰਦਾ ਸੀ, ਕੀ ਕਰਕੇ ਸਿੱਧਾ ਹੀ। ਅੱਛਾ ਮੱਲੇ ਦਾ ਸਿਆਣਾ ਬੰਦਾ ਕਹਿੰਦਾ ਹਾਲੇ ਵੀ ਕਈ ਇਲਾਕਿਆਂ 'ਚ ਨਾ ਕਈ ਐਸੇ ਸਾਈਕਲ ਦੇ ਪਿਛਲੇ ਚੱਕੇ 'ਚ ਨਾ ਪਕਾਨੇ ਬੰਨੇ ਹੁੰਦੇ ਪਰ ਅਸਾਂ ਪਾਇਆ ਹੁੰਦਾ ਪੂਰੇ। ਬੋਤਲ ਪਲਾਸਟਿਕ ਦੀ ਸਾਈ ਉਡਾਈ ਹੁੰਦੀ ਸੀ, ਬੋਤਲ ਪਲਾਸਟਿਕ ਦੀ ਫਸਾਈ ਅਸੀਂ ਇਹ ਦੇਣਾ ਮੇਰੇ ਮੌਲਾ। ਬਹਰਾਲ ਯਾਰ ਗੱਲ ਇਹ ਹੈ ਜ਼ਿੰਦਗੀ 'ਚ ਵਸੀਮ ਅਕਰਮ ਸਾਹਿਬ ਵੀ ਮਾਸ਼ਾਅੱਲਾ ਬਹੁਤ ਅੱਛੇ ਬੋਲਰ ਨੇ, ਬੋਲਿੰਗ 'ਚ ਮਤਲਬ ਫਾਈਨਲ ਨੇ। ਲੇਕਿਨ ਉਸਤਾਦ ਜੀ ਇੱਕ ਐਸਾ ਬੋਲਰ ਆਇਆ ਲੇਕਿਨ ਜਿਹਨੂੰ ਕਹਿੰਦੇ ਨੇ ਕਿ ਯਾਰ
ਜਿਸ ਤਰ੍ਹਾਂ ਅਸੀਂ ਰਫੀ ਸਾਹਿਬ ਦੇ ਬਾਰੇ ਚ ਕਹਿੰਦੇ ਨਾ ਕਿ ਯਾਰ ਇਹ ਸਿੰਗਰਾਂ ਦੀ ਲਿਸਟ 'ਚ ਨਹੀਂ ਆਉਂਦੇ, ਕੋਈ ਇਹਨਾਂ ਦਾ ਸਿਸਟਮ ਉਹ ਬੋਲਰ ਵਾਲੀ ਲਿਸਟ 'ਚ ਨਹੀਂ ਹੈਗਾ ਕਰੈਕਟਰ ਉਹ, ਯਾਨੀ ਉਹ ਮੈਜਿਕ ਆ। ਉਹ ਤੁਸੀਂ ਕਹੋਗੇ ਕਿ ਯਾਰ ਇਹ ਕਿਹੜੀ ਗੇਂਦ ਆ, ਉਸ ਬੰਦੇ ਦਾ ਨਾਮ ਸੀ ਮੁਹੰਮਦ ਆਸਿਫ। ਮੈਂ ਕਿਹਾ ਭਾਜੀ ਮੇਰਾ ਨਾਮ ਲੈਣ ਲੱਗਾ ਯਾਰ ਸੁਭਾਨ ਅੱਲਾ ਯਾਰ, ਐਸਾ ਬੋਲਰ, ਵਾਕਈ ਉਸਤਾਦ ਜੀ ਐਸਾ ਬੋਲਰ ਸ਼ਾਇਦ ਹੀ ਕਦੀ ਆਵੇ ਨਹੀਂ ਹੋਣਾ ਯਾਰ। ਉਹ ਜਾਦੂ ਸੀ, ਜਾਦੂਗਰ। ਮਤਲਬ ਜਦੋਂ ਦਾ ਦਿਲ ਕਰਦਾ ਬਾਹਰ ਗੇਂਦ ਸਿੱਟ ਕੇ ਅੰਦਰ, ਜਦੋਂ ਦਿਲ ਕਰਦਾ ਅੰਦਰ ਗੇਂਦ ਸਿੱਟ ਕੇ ਬਾਹਰ। ਇਦਾਂ ਹੀ ਉਸਤਾਦ ਜੀ ਐਸੇ ਐਸੇ ਪਲੇਅਰ ਜਿਨ੍ਹਾਂ ਨੇ ਬੱਲੇ ਮਾਰੇ ਨੇ ਸਿਰਾਂ 'ਚ ਕਿ ਯਾਰ ਇਹ ਕਿਹੜੀ ਗੇਂਦ ਆ, ਪੂਰੀ ਵਾਈਡ ਵਾਲ ਗੇਂਦ ਜਾ ਰਹੀ, ਉਹਨਾਂ ਨੇ ਛੱਡ ਦਿੱਤੀ ਹੈ ਤੇ ਕੜਾਪ ਅੰਦਰ ਬੜੀ ਸਵਿੰਗ ਓਏ ਐਸਾ ਪਲੇਅਰ ਜੀ ਵਾਕਈ। ਔਰ ਵਸੀਮ ਸਾਹਿਬ ਦਾ ਤੇ ਸਾਰੀ ਦੁਨੀਆ ਹੀ ਜਿਹੜੀ ਸ਼ੁਐਬ ਅਖਤਰ ਸਾਹਿਬ ਨੇ ਯਾਰ ਇੱਕ ਇੰਟਰਵਿਊ 'ਚ ਕਿਹਾ, ਉਹਨਾਂ ਨੇ ਕਿਹਾ ਜੀ ਮੈਂ ਬੋਲਰ ਹਾਂ, ਸਿੰਪਲ ਸਾਦਾ ਸਪੀਡ ਬੋਲਰ। ਜਿਹੜੇ ਮੈਨੂੰ ਕਹਿੰਦੇ ਵੀ ਮੈਂ ਬੋਲਰ ਹਾਂ ਜੀ, ਮੇਰੇ 'ਚ ਕੋਈ ਐਸੀ ਚੀਜ਼ ਨਹੀਂ ਹੈਗੀ ਕਿ ਬੰਦਾ ਕਵੇ ਹਾਂ ਸਪੀਡ ਬਹੁਤ ਆ, ਲੇਕਿਨ ਕੋਈ ਐਸੀ ਗੇਂਦ ਜਾਂ ਐਸੀ ਕੋਈ ਗੱਲਬਾਤ ਜਾਂ ਵੀ ਜਿਹੜੀ ਉਹ ਲੱਗੇ ਕਿ ਯਾਰ ਇਹ ਕਿਹੜੀ ਵੈਰਾਈਟੀ ਹੈ, ਇਹ ਨਹੀਂ ਹੈਗੀ, ਮੈਂ ਬੋਲਰ ਹਾਂ। ਲੇਕਿਨ ਆਸਫ ਦੀ ਉਹਨਾਂ ਨੇ ਤਾਰੀਫ ਕੀਤੀ ਹੈ, ਓਏ ਹੋਏ ਪਹਿਲੇ ਉਹਨਾਂ ਨੇ ਕਿਹਾ ਵੀ ਸੁਭਾਨ ਅੱਲਾ ਯਾਰ ਐਸਾ ਮੈਜੀਸ਼ੀਅਨ, ਮਿਊਜ਼ੀਸ਼ੀਅਨ ਹੈ ਮਿਊਜ਼ੀਸ਼ੀਅਨ ਉਹ ਹੁੰਦੇ ਆ ਜਿਹੜੇ ਪਿੱਛੇ ਮਬਲਾ ਟੈਂਡ ਮੋਲਕ ਟਾਈਮ ਵਾਲੇ ਉਹ ਤਾਂ ਮਿਊਜ਼ੀਸ਼ੀਅਨ ਆ, ਮੈਜੀਸ਼ੀਅਨ। ਇਦਾਂ ਦੀ ਗਲਤ ਕਹਿ ਕਹੀ ਨੇ, ਕਿਸੇ ਨੂੰ ਪੁੱਛ ਲਓ ਭਾਵੇਂ। ਆ ਯਾਰ ਸੁਭਾਨ ਅੱਲਾ ਯਾਰ। ਮੇਰੀ ਇੱਕ ਉਹ ਇੱਥੇ 7 ਨਿਊਜ਼ 'ਚ ਨਾ ਅਸੀਂ ਸ਼ੋਅ ਕੀਤੇ ਨੇ 2 ਦਿਨ ਇਕੱਠੇ, ਅਸੀਂ ਬਾਹਰ ਖਾਣਾ ਛਾਣਾ ਖਾਦਾ, ਬੜਾ ਸਿੰਪਲ ਜਿਹੇ ਮਤਲਬ ਆਸਿਫ ਭਾਈ ਨਾ ਨਹੀਂ ਆਸਫ ਭਾਈ ਨਾ ਯਾਰ ਆਸਿਫ ਦੀ ਗੱਲ ਕਰ ਰਹੇ ਹੋ। ਅਸੀਂ ਸ਼ੋਅ ਵੀ ਹਾਲੇ ਵੀ ਪਏ ਹੋਣੇ YouTube ਤੇ ਉਹਨਾਂ ਦੇ ਨਾਲ ਸ਼ੋਅ, ਫਿਰ ਉਹਨਾਂ ਦੇ ਨਾਲ ਬਾਲ-ਬਾਲ ਸ਼ੁਗਲ ਮੇਲਾ ਬੜਾ ਲਾਉਣਾ ਫਿਰ। ਲੇਕਿਨ ਯਾਰ ਸੁਭਾਨ ਅੱਲਾ ਯਾਰ, ਮੇਰਾ ਖਿਆਲ ਹੁਣ ਬਾਹਰ ਚਲੇ ਗਏ ਦੁਬਈ ਜੋੜੀ ਹਿੱਟ ਹੋਈ ਸੀਗੀ ਆਸਿਫ ਦੀ ਤੇ ਮੁਹੰਮਦ ਆਮਰ ਦੀ। ਆਮਰ ਵੀ ਬਹੁਤ ਅੱਛਾ ਬੋਲਰ, ਆਮਰ ਵੀ ਬਹੁਤ ਨਹੀਂ ਉਹ ਭਾਈ ਆਮਰ ਸੁਹੇਲ ਤੇ ਸਈਦ ਅਨਵਰ, ਇਹ ਜੋੜੀ ਇਹੀ ਹਿੱਟ ਯਾਰ ਹੋਈ। ਗੱਲ ਮਤਲਬ ਮੈਂ ਕਿਹੜਾ ਕਹਤਾ ਵੀ ਲਿਟ ਕੇ ਦੱਸਿਆ ਮੈਂ। ਉਹ ਆਮਰ ਮੁਹੰਮਦ ਆਮਰ ਦੀ ਇਹ ਤੇ ਮੁਹੰਮਦ ਆਸਫ ਸਾਹਿਬ ਦੀ ਗੱਲ ਹੋ ਰਹੀ ਹੈ ਬੋਲਰ ਦੀ। ਉਹ ਸੇਲ ਅਹਿਮਦ ਸਾਹਿਬ ਮੁਹੰਮਦ ਯਾਰ ਕੀ ਸੇਲ ਅਹਿਮਦ ਸਾਹਿਬ ਤੇ ਮਾਨੁੱਲਾ ਸਾਹਿਬ ਉਹ ਵੀ ਆਪਣੀ ਦੌਰ ਦੇ ਬਹੁਤ ਅੱਛੇ ਪਲੇਅਰ। ਆਮਰ ਸੇਲ ਤੇ ਸਈਦ ਅਨਵਰ ਸਾਹਿਬ ਕਿਆ ਬਾਤ ਸੀ। ਉਸਤਾਦ ਜੀ ਤੁਸੀਂ ਮੁਨਾਫਿਕੀਨ ਦੀ ਬਾਰੇ ਚ ਕੁਝ ਗੱਲ ਕਰਨ ਦੇ ਸੀ। ਤੂੰ ਬਹਿਸ ਜ਼ਰੂਰੀ ਹੈ ਨਹੀਂ ਕਿ ਕਰਨੀ ਹੁੰਦੀ ਉਸਤਾਦ ਮੈਂ ਇਹ ਕਹਿਣਾ ਵਾ ਕਿ ਉਸਤਾਦ ਜੀ ਮੁਨਾਫਿਕ ਜਿਹੜਾ ਵਾ ਉਹ ਹੁੰਦਾ ਵਾ ਜਿਹੜਾ ਤੁਹਾਡੇ ਕੋਲ ਹੋਵੇ, ਤੁਹਾਨੂੰ ਦੱਸੇ ਤੁਹਾਨੂੰ ਕਿ ਮੈਂ ਤੁਹਾਡੇ ਨਾਲ ਵਾਂ, ਲੇਕਿਨ ਅੰਦਰੋਂ ਮੁਨਾਫਿਕ ਹੋਵੇ। ਉਹ ਮੁਨਾਫਿਕ ਨਹੀਂ ਹੁੰਦਾ ਜਿਹੜਾ ਬਰਮਲਾ ਉਹ ਓਪਨ ਹੋ ਕੇ ਕਵੇ ਕਿ ਮੈਂ ਭਾਈ ਜੀ, ਉਹ ਹੁੰਦਾ ਵਾ ਬਾਗੀ। ਮੁਨਾਫਿਕ ਉਹ ਨਹੀਂ ਹੁੰਦਾ ਹੈਗਾ। ਅੱਛਾ ਉਹ ਕਿਹੜਾ ਹੁੰਦਾ ਵਾ ਜਿਹੜਾ ਤੁਹਾਡੇ ਕੋਲ ਆਪਣਾ ਕੰਮ ਕੱਢੇ ਆਰਾਮ ਨਾਲ ਤੇ ਉਸ ਤੋਂ ਬਾਅਦ ਸਲਾਮ ਅਲੈਕਮ? ਉਹਨੂੰ ਕਹਿੰਦੇ ਸਹੀ ਕਮੀ, ਨੀਚ ਨਹੀਂ ਹਾਂ ਉਹਨੂੰ ਨੀਚ ਕਹਿੰਦੇ, ਨੀਚ ਐਂਡ ਕਲੀਨ, ਘਟੀਆ। ਨੀਚ ਐਂਡ ਕਲੀਨ, ਨੀਚ ਐਂਡ ਕਲੀਨ। ਘਟੀਆ ਨਹੀਂ ਕਹਿੰਦੇ ਉਹਨੂੰ ਭਾਜੀ। ਨਹੀਂ ਚਲੋ ਖੈਰ ਆ, ਚਲੋ ਜੀ ਉੱਠੋ। ਚਲੋ ਉਸਤਾਦ ਜੀ ਲੋ ਓਕੇ, ਅੱਲਾ ਖੈਰ ਕਰ, ਅੱਲਾ ਖੈਰ। ਤੁਸੀਂ ਨਹੀਂ ਜਾਣਾ? ਅਸੀਂ ਸਾਰਿਆਂ ਨੇ ਜਾਣਾ, ਚਲੋ ਸਾਰਿਆਂ ਨੇ ਇੱਕ ਨਾ ਇੱਕ ਦਿਨ ਤੁਰ ਹੀ ਜਾਣਾ ਵਾ, ਤੁਹਾਨੂੰ ਛੱਡ ਆਉਣਾ। ਕਿਸੇ ਨੇ ਅੱਜ, ਕਿਸੇ ਨੇ ਕੱਲ, ਕਿਸੇ ਨੇ ਪਰਸੋਂ। ਅੱਲਾਹ ਪਾਕ ਜ਼ਿੰਦਗੀ ਤੰਦਰੁਸਤੀ ਦੇਵੇ ਉਸਤਾਦ ਜੀ ਕਿਹਨੂੰ? ਤੁਹਾਨੂੰ ਉਸਤਾਦ ਜੀ। ਅੱਛਾ ਚਲੋ ਤੁਹਾਡੇ ਜੇ ਸਾਡੀ ਜਾਨ ਹੈ ਉਸਤਾਦ ਜੀ, ਜਿਵੇਂ ਇੱਕ ਜਾਨ ਤੋਤੇ ਦੀ ਜਾਨ ਬਾਦਸ਼ਾਹ 'ਚ ਨਹੀਂ ਹੁੰਦੀ। ਭਾਈ ਤੋਤੇ ਦੀ ਜਾਨ ਬਾਦਸ਼ਾਹ 'ਚ ਨਹੀਂ, ਬਾਦਸ਼ਾਹ ਦੀ ਜਾਨ ਤੋਤੇ ਚ ਹੁੰਦੀ ਹੈ ਯਾਰ। ਤੇ ਜੇ ਬਾਦਸ਼ਾਹ ਨੂੰ ਕੁਝ ਹੋਵੇ ਤਾਂ ਕੱਲ ਇੱਥੇ ਬੈਠਾ ਕਹਿੰਦਾ ਉਸਤਾਦ ਜੀ ਕਿਸ਼ਤਾਂ ਤੇ ਚੀਜ਼ ਲੈ ਲੈਣੇ ਆ 500 ਰੁਪਇਆ, ਕਹਿੰਦਾ 500 ਰੁਪਏ ਦੀ ਚੀਜ਼ ਲੈਣੇ 15,000 ਰੁਪਏ ਮਹੀਨਾ ਦੇਈ ਜਾਵਾਂਗੇ। ਪੁੱਠੀ ਗੱਲ ਕਰ ਗਿਆ, ਪਤਾ ਕਿ ਮਾਲਚੀ ਆ, ਕਹਿੰਦਾ 15,000 ਕਹਿੰਦਾ ਉਸਤਾਦ ਜੀ ਦਾ ਕਹਿੰਦਾ ਤੈਨੂੰ ਮਹੀਨੇ ਦਾ 500 ਦੇ ਦਿਆ ਕਰਾਂਗੇ, ਮਹੀਨੇ ਬਾਅਦ 500 ਦੇ ਦਿਆ ਕਰ, ਰੋਜ਼ ਸਾਨੂੰ 15,000 ਚ ਪੈ ਜਾਏਗਾ। ਰਹਿ ਗਏ ਯਾਰ ਜਿਵੇਂ ਮੈਂ ਇੱਕ ਮਿਸਾਲ ਚ ਨਹੀਂ ਕਹਿਤਾ, ਮੈਂ ਕਿਹਾ ਜਿਵੇਂ ਸਿਆਣੇ ਨਹੀਂ ਕਹਿੰਦੇ ਕੁੱਤਾ ਬਹਿ ਜਾਏ ਤੇ ਉਹਨੂੰ ਪੈ ਜਾਓ। ਯਾਰ ਦੱਸੋ ਕਿੱਤਾ ਪੈ ਜੇ ਤੇ ਕੁੱਤਾ ਪੈ ਜਾਏ ਤੇ ਉਹਨੂੰ ਬਹਿ ਜਾਓ। ਹਾਂ ਜਿਨ੍ਹਾਂ ਦੇ ਖਾਦੇ ਢਿੱਡ ਗਾਜਰਾਂ ਉਹਨਾਂ ਦੇ ਪੀੜ। ਉਹ ਯਾਰ ਪਤਾ ਕੀ ਕੁੱਤੇ ਦੇ ਬਾਰੇ ਚ ਊਂਟਾਂ ਨਾਲ ਪਰਦਾ ਲਾਉਣਾ ਹੋਵੇ ਤੇ ਕੰਨਾਂ ਦੇ ਢਿੱਡ ਨੰਗੇ। ਆ ਲੱਗਾ ਕੁੱਤੇ ਦੇ ਮਗਰ ਆਉਣਾ, ਕੁੱਤੇ ਨੂੰ ਮਾੜਾ ਨਾ ਕਿਉਂ ਯਾਰ। ਸਿਆਣੇ ਕਹਿੰਦੇ ਨੇ ਨਾਚ ਨਾ ਜਾਣੇ ਬੇਰ ਅੰਗੂਰ ਕੱਟੇ ਐ। ਆਹੋ ਸਿਆਣੇ ਕਹਿੰਦੇ ਜੇ ਇਸ ਘਰ ਭਲਾ ਨਾ ਕਰੋ ਤੇ ਉਹਦੇ ਪਿੰਡ ਵੀ ਨਹੀਂ ਜਾਣਾ ਚਾਹੀਦਾ। ਹਾਂ ਸਹੀ। ਹੁਣ ਤੁਹਾਡੇ ਤੋਂ ਮੈਂ ਦੂਰ ਹੋ ਗਿਆ ਨਾ, ਤੁਹਾਡੇ ਦੋਵਾਂ ਤੋਂ। ਹਾਂ ਉਹ ਮੈਨੂੰ ਇੱਕ ਸ਼ੇਰ ਯਾਦ ਆ ਗਿਆ ਕਿ ਵਫਾ ਕੀ ਤਲਾਸ਼ ਕੋ ਨਿਕਲੇ ਥੇ ਫਰਾਜ਼, ਬਾਜ਼ਾਰ ਗਏ ਔਰ ਕੁੱਤਾ ਓਏ ਓਏ ਜੀ ਆਲੀ, ਇਹ ਕਿਹੜੀ ਗੱਲ ਜਰਮਨ ਗੱਲ, ਕੁੱਤੇ ਨਾਲ ਯਾਰੀ ਲਾ ਲੈ। ਵਫਾ की तलाश को निकले थे फराज, बाजार गए और ਕੁੱਤਾ ਲੈ ਆਏ। ਕੁੱਤਾ ਲੈ ਆਏ। ਉਸਤਾਦ ਜੀ ਹੁਣ ਕੁੱਤੇ ਦਾ ਵੇਖ ਲਓ ਤੁਸੀਂ, ਜਿੰਨਾ ਮਰਜ਼ੀ ਮਾਰੋ ਉਹਨੇ ਨਹੀਂ ਜਾਣਾ। ਮੈਂ ਇੱਕ ਵੀਡੀਓ ਨਹੀਂ ਮਾਰੋ ਕੀ? ਤੇਰੀ ਭੋਲਾ ਹਰ ਕੁੱਤਾ ਵੀ ਵਫਾਦਾਰ ਨਹੀਂ ਹੁੰਦਾ। ਹਾਂ ਕਿਉਂ ਜੀ? ਲੈ
ਲੈ ਮੈਂ ਜਰਮਨ ਸ਼ੈਫਰਡ ਦੀ ਗੱਲ ਕਰ ਰਿਹਾ ਮੈਂ ਲੈ ਤੂੰ ਲੈਬਰੇ ਦੀ ਗੱਲ ਕਰੋ ਮੇਰੇ ਨਾਲ ਨਹੀਂ ਹਰ ਕੁੱਤਾ ਵਫਾਦਾਰ ਨਹੀਂ ਹੁੰਦਾ, ਕਈ ਕੁੱਤਿਆਂ ਨਾਲੋਂ ਵੀ ਥੱਲੇ ਪਹੁੰਚ ਗਏ ਨੇ। ਹਾਂ ਨਸਲ ਦੇਖੀ ਜੀ, ਨਸਲ ਅੱਲਾ ਭਲਾ ਕਰੇ। ਨਸਲੀ ਤੇ ਕੁੱਤਾ ਹੋਵੇ ਹਾਂ ਜਾਂ ਇਨਸਾਨ ਹੋਵੇ ਜਾਂ ਕੋਈ ਬਾਂਦਰ ਹੋਵੇ ਜਾਂ ਜਾਨਵਰ ਹੋਵੇ ਜਾਂ ਨਸਲੀ ਹੋਵੇ, ਭਾਵੇਂ ਚਾਰਜਰ ਹੋਵੇ ਸਾਜ। ਉਸਤਾਦ ਜੀ ਨਸਲੀ ਹੋਵੇ ਬਸ। ਯਾਰ ਤੇ ਕੁੱਤਾ ਨਸਲੀ ਰੱਖੋ। ਹਾਂ ਉਹ ਸਹੀ ਗੱਲ। ਭਾਈ ਜੀ ਤੈਨੂੰ ਅੱਲਾ ਨੇ ਜਰਮਨ ਸ਼ੈਫਰਡ ਦੇਤਾ, ਹੁਣ ਤੂੰ ਕੀ ਚਾਹੁੰਦਾ ਮੈਨੂੰ ਦੱਸ ਦੇ। ਮਿੱਠੇ ਤੂੰ ਜਰਮਨ ਸ਼ੈਫਰਡ ਜਿਹੜਾ ਨਾ ਤੈਨੂੰ ਪਤਾ ਕਿੱਡਾ ਵਫਾਦਾਰ। ਤੁਹਾਡੇ ਵਾਲੇ ਵਫਾਦਾਰ, ਤੇਰੀ ਪਿੰਨੀ ਵੱਡੀ ਉਹਨੇ। ਹੁਣ ਮੈਂ ਤੇਰੀ ਗੱਲ ਕਰਾਂ, ਮਹੀਨਾ ਹੋ ਗਿਆ ਉਹਨੂੰ ਮੈਂ ਰੋਟੀ ਨਹੀਂ ਦਿੱਤੀ, ਫਿਰ ਖਾ ਰਹੀ ਹੈ। ਬਸ ਇਸ ਤੋਂ ਪਹਿਲੇ ਤੁਸੀਂ ਕਰੋ, ਮੈਂ ਆਪ ਹੀ ਕਰਦਾ। ਮਾੜਾ ਹੋ ਗਿਆ, ਏਡਾ ਮਾੜਾ ਹੋ ਗਿਆ, ਫਿਰ ਨਹੀਂ ਜਾ ਰਿਹਾ, ਫਿਰ ਨਹੀਂ ਜਾ ਰਿਹਾ ਕਿਤੇ। ਜਰਮਨ ਸ਼ੈਫਰਡ ਮਰਮਨ ਯਕੀਨ ਕਰ। ਸ਼ੈਫਰਡ ਲਈ ਰਾਹ ਲੱਭਣ ਡਿਆ। ਬਾਹਰ ਭਾਈ ਉਹ ਮੰਗਦਾ ਵਾ ਜਾ ਕੇ, ਘਰਾਂ ਘਰਾਂ 'ਚ ਮੰਗਦਾ, ਫਿਰ ਨਹੀਂ ਕਿਤੇ ਜਾ ਰਿਹਾ। ਬਸ ਹੁਣ ਖੁਸ਼ ਹੋ। ਯਾਰ ਇਹਨੇ ਸਾਡਾ ਕਿੰਨਾ ਕੰਮ ਸੌਖਾ ਕਰਤਾ। ਸਾਨੂੰ ਕਰਨੀਆਂ ਨਹੀਂ ਪਈਆਂ। ਸਹੀ ਯਾਰ ਗੱਲ ਤੂੰ ਮੇਰੀ ਗੱਲ ਸੁਣਨਾ, ਤੂੰ ਉਹਦੇ ਨਾਲ ਮੇਰੇ 3-4 ਸ਼ੋਅ ਕਰਾ, ਜਦੋਂ ਥੋੜਾ ਜਿਹਾ ਲੋਕੀ ਉਹਨੂੰ ਜਾਣਨ ਲੱਗ ਪੈਣਗੇ, ਵੇਖੀ ਜਾਂਦਾ ਉਹ। ਨਹੀਂ, ਲੇਕਿਨ ਮੈਂ ਤੁਹਾਨੂੰ ਦੱਸਣਾ ਨਾ, ਉਹਦੀ ਹੁਣ ਮੈਂ ਮਾਈਕਰੋਚਿਪ ਤੇ ਲਵਾਈ। ਉਹਨੇ ਜਾ ਕੇ ਵੀ ਇਹ ਕਹਿਣਾ ਨਹੀਂ ਜੀ ਮੈਂ ਸ਼ੁਰੂ ਤੋਂ ਕੁੱਤਾ ਵਾਂ, ਮੈਂ ਕਿਸੇ ਦੀ ਵਜ੍ਹਾ ਤੋਂ ਨਹੀਂ ਬਣਿਆ। ਨਹੀਂ ਨਹੀਂ ਉਸਤਾਦ ਜੀ, ਮੈਂ ਉਹਦੀ ਮਾਈਕਰੋਚਿਪ ਲਵਾਈ ਹੈਗੀ ਹੈ। ਹੈ ਹਾਂਜੀ ਉਸਤਾਦ ਜੀ। ਅੱਛਾ ਲਓ ਜੀ, ਜਾਣਾ ਸ਼ੁਰੂ ਹੋ ਗਿਆ। ਲਓ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਤੇ ਗੱਲ ਇਹ ਹੈ ਕਿ ਸਾਡੀ ਵੀਡੀਓ ਜਿੱਦਾਂ ਦੀ ਵੀ ਹੋਵੇ ਨਾ, ਵੇਖਿਆ ਪੂਰੀ ਕਰੋ ਬਸ। ਬਸ ਕੁਛ ਨਹੀਂ ਹੁੰਦਾ ਤੁਹਾਨੂੰ। ਪੂਰੀ ਵੀਡੀਓ ਵੇਖ ਕੇ ਨਹੀਂ ਵੀ ਪਸੰਦ ਆ ਰਹੀ, ਸਾਈਡ ਤੇ ਰੱਖ ਦਿਆ ਕਰੋ, 10 ਮਿੰਟ ਜਦੋਂ ਮੁੱਕ ਜੇ ਉਦੋਂ ਬੰਦ ਕਰ ਦਿਆ ਕਰੋ। ਕਿਉਂ ਜੀ? ਆਹੋ ਉਸਤਾਦ ਜੀ ਬੜੀ ਦੁਨੀਆ ਮੁਹੱਬਤ ਕਰਦੀ ਹੈ ਤੁਹਾਨੂੰ ਨਹੀਂ ਪਤਾ, ਅੱਲਾ ਦੀ ਕਸਮ ਹੈ। ਅਜ਼ਾਨ